ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਆ ਇਹ ਟਰੱਕਿੰਗ ਨੂੰ ਲੈ ਕੇ ਹੁੰਦਾ ਹੈਗਾ ਤੇ ਸੌਰੀ ਅੱਜ ਦਾ ਪ੍ਰੋਗਰਾਮ ਆਪਰੇਟ ਅਮਰੀਕਾ ਹੈਗਾ ਆ। ਇਹਦੇ ਵਿੱਚ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ, ਅਮਰੀਕਾ 'ਚ ਕੀ ਕੁਝ ਵਾਪਰ ਰਿਹਾ ਹੈਗਾ, ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਹੈਗੇ ਆ। ਸੋ ਅੱਜ ਵੀ ਆਪਾਂ ਸਪੈਸ਼ਲ ਉਸ ਇਸ਼ੂ ਦੇ ਉੱਤੇ ਕਰਨੀ ਆ। ਬਹੁਤ ਸਾਰੀਆਂ ਖਬਰਾਂ ਉਹਦੇ ਨਾਲ ਰਿਲੇਟਡ ਹੈਗੀਆਂ ਆ, ਜੋ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਕੀ ਕੁਝ ਵਾਪਰਿਆ। ਉਸ ਦੇ ਨਾਲ ਪੰਜਾਬੀ ਜਾਂ ਮੈਂ ਭਾਰਤੀ ਮੂਲ ਦੇ ਵੀ ਕਹਿ ਦੇਣਾ, ਕਿਉਂਕਿ ਹਰਿਆਣਵੀ ਭੈਣ ਭਰਾ ਵੀ ਕਈ ਹੈਗੇ ਟਰੱਕਿੰਗ ਇੰਡਸਟਰੀ 'ਚ। 70 ਤੋਂ 80% ਜਿਹੜੇ ਟਰੱਕ ਡਰਾਈਵਰਸ ਆ ਤੁਹਾਡੇ ਉੱਤੇ ਇਹਦਾ ਅਸਰ ਪੈਣ ਜਾ ਰਿਹਾ ਹੈਗਾ। ਖਬਰਾਂ ਬੜੀਆਂ ਡਰਾਉਣੀਆਂ ਆ ਤੇ ਜੇ ਸੁਣਨੀਆਂ ਤਾਂ ਸੁਣਦੇ ਰਹੋ, ਨਹੀਂ ਤਾਂ ਆਪਣਾ ਰੇਡੀਓ ਜਿਹੜਾ ਉਹ ਬੰਦ ਕਰ ਦਿਓ। ਇਹ ਤੁਹਾਡੇ ਲਈ ਫਾਇਦੇਮੰਦ ਹੋਊਗੀਆਂ ਜੋ ਆਪਾਂ ਅੱਜ ਤੁਹਾਨੂੰ ਡਿਸਕਸ ਕਰਨ ਜਾ ਰਹੇ ਹਾਂ ਵੀ ਕੀ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ ਜੀ। ਜਾਂ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਵੀ ਫਲੋਰੀਡਾ ਸਟੇਟ ਨੇ ਆਪਣੇ ਜਿਹੜੇ ਉਹਨਾਂ ਦੇ ਚੈੱਕ ਪੁਆਇੰਟ ਹੈਗੇ ਆ ਟਰੱਕਾਂ ਦੇ, ਉੱਥੇ ਜੋ ਆ ਉਹ ਇਮੀਗ੍ਰੇਸ਼ਨ ਸਟੇਟਸ ਵੀ ਤੁਹਾਡਾ ਚੈੱਕ ਕਰਨਗੇ। ਇਹ ਹੁਣੇ ਹੀ ਲੇਟੈਸਟ ਖਬਰ ਆਈ ਹੈਗੀ ਆ ਫਲੋਰੀਡਾ ਦੇ ਉੱਤੋਂ। CBS ਦੀ ਨਿਊਜ਼ ਆ, ਆਪਾਂ ਬੈਕ ਤੇ ਵੀ ਤੁਹਾਨੂੰ ਦਿਖਾ ਦਾਂਗੇ। ਫਲੋਰੀਡਾ ਟਰਨ ਟਰੱਕ ਇਨਸਪੈਕਸ਼ਨ ਸਟੇਸ਼ਨਸ ਇਨਟੂ ਆਈਸ ਚੈੱਕ ਪੁਆਇੰਟਸ ਫੋਲੋਇੰਗ ਡੈਡਲੀ ਟਰਨ ਪੀਕੇ ਕ੍ਰੈਸ਼। ਜੋ ਫਲੋਰੀਡਾ 'ਚ ਐਕਸੀਡੈਂਟ ਹੋਇਆ ਸੀ ਟਰੱਕ ਦਾ, ਉਸ ਤੋਂ ਬਾਅਦ ਹੁਣ ਅੱਜ ਤੋਂ ਹੀ ਜਿਹੜਾ ਫਲੋਰੀਡਾ ਸਟੇਟ ਦੇ ਵਿੱਚ ਟਰੱਕ ਸਟਾਪਸ ਜਿਹੜੇ ਹੈਗੇ ਆ, ਟਰੱਕ ਇਨਸਪੈਕਸ਼ਨ ਸਟੇਸ਼ਨ ਹੈਗੇ ਆ, ਉੱਥੇ ਇਮੀਗ੍ਰੇਸ਼ਨ ਸਟੇਟਸ ਵੀ ਚੈੱਕ ਕੀਤਾ ਜਾਊਗਾ। ਪੰਜਾਬੀਆਂ ਲਈ ਜਾਂ ਭਾਰਤੀ ਮੂਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਲਈ ਇੰਪੋਰਟੈਂਟ ਇਸ ਕਰਕੇ ਆ ਵੀ ਪਹਿਲੇ ਦਿਨ ਤੋਂ ਜਿੱਦਾਂ ਤੋਂ ਐਕਸੀਡੈਂਟ ਹੋਇਆ, ਬਾਰ-ਬਾਰ ਫਲੋਰੀਡਾ ਦੇ ਅਟਾਰਨੀ ਜਨਰਲ, ਫਲੋਰੀਡਾ ਦੇ ਗਵਰਨਰ, ਫਲੋਰੀਡਾ ਦੇ ਸ਼ੈਰਿਫ, ਉਹ ਜਿਸ ਡਰਾਈਵਰ ਦਾ ਐਕਸੀਡੈਂਟ ਹੋਇਆ ਸੀ ਉਹਨੂੰ ਇਲੀਗਲ ਇਮੀਗ੍ਰੈਂਟ ਹੀ ਕਹਿ ਰਹੇ ਆ, ਹਾਲਾਂਕਿ ਉਹਦੇ ਕੋਲ ਵਰਕ ਪਰਮਿਟ ਆ। ਸੋ ਇਹਦਾ ਮਤਲਬ ਜਿੰਨੇ ਵੀ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਉਹ ਕੀ ਸੋਚ ਰਹੇ ਹੈਗੇ ਆ। ਸੋ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਓਥਮੇਅਰ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਟਰੱਕ ਐਗਰੀਕਲਚਰ ਇਨਸਪੈਕਸ਼ਨ ਸਟੇਸ਼ਨਸ ਪੂਰੀ ਸਟੇਟ ਦੇ ਵਿੱਚ ਉਹ ਸਰਵ ਕਰੂਗੇ ਫੈਡਰਲ ਇਮੀਗ੍ਰੇਸ਼ਨ ਚੈੱਕ ਪੁਆਇੰਟਸ, ਕਿਉਂਕਿ ਅਗਸਤ 12 ਨੂੰ ਜੋ ਐਕਸੀਡੈਂਟ ਹੋਇਆ ਸੀ ਉਹ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈਗਾ। ਬਾਰ-ਬਾਰ ਉਹ ਕਹਿ ਰਿਹਾ ਵੀ ਬੰਦਾ ਇਲੀਗਲ ਸੀ, ਉਹਦੇ ਨਾਲ 3 ਬੰਦੇ ਮਰ ਗਏ ਹੈਗੇ ਆ, ਜੋ ਵੀ ਉਹ ਆਪਾਂ ਸੁਣਦੇ ਹੀ ਆਏ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ। ਸੋ ਜੋ ਵੀ ਹੁਣ ਫਲੋਰੀਡਾ ਦੇ ਵਿੱਚ ਜਾਊਗਾ, ਖਾਸ ਕਰਕੇ ਜਿਹੜੇ ਨਾਨ ਡੋਮਿਸਾਈਲ ਸਟੇਟ ਲਾਇਸੈਂਸ ਦੇ, ਜਿਹੜੇ ਫਲੋਰੀਡਾ ਸਟੇਟ ਤੋਂ ਬਾਹਰ ਦੇ ਲਾਇਸੈਂਸ ਵਾਲੇ ਹੋਗੇ, ਉਹਨਾਂ ਦੇ ਵੀ ਪੂਰਾ ਚੈੱਕ ਕਰੂਗੇ ਉਹ ਇਮੀਗ੍ਰੇਸ਼ਨ ਦਾ ਸਟੇਟਸ ਤੁਹਾਡਾ ਕੀ ਹੈਗਾ ਆ, ਤੇ ਨਾਲ ਦੀ ਨਾਲ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਵੀ ਲਿਆ ਜਾਊਗਾ। ਉਹ ਕਹਿੰਦੇ ਆ ਵੀ ਕੈਲੀਫੋਰਨੀਆ, ਵਾਸ਼ਿੰਗਟਨ, ਇਹਨਾਂ ਨੇ ਜਿਹੜੇ ਰੂਲ ਆ ਇਗਨੋਰ ਕੀਤੇ ਹੈਗੇ ਆ, ਜਿਹਦੇ ਕਰਕੇ ਇਹ ਜਿਹੜਾ ਐਕਸੀਡੈਂਟ ਹੋਇਆ ਹੈਗਾ। ਇਹ ਬਾਰ-ਬਾਰ ਜੋ ਫਲੋਰੀਡਾ ਦੇ ਇਲੈਕਟਡ ਆਫੀਸ਼ੀਅਲਸ ਆ ਉਹ ਕਹਿ ਰਹੇ ਹੈਗੇ ਆ। ਸੋ ਹੁਣ ਐਨਫੋਰਸਮੈਂਟ ਪੂਰੀ ਹੋਊਗੀ। ਉਹ ਕਹਿੰਦੇ ਭਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ, 100% ਐਨਫੋਰਸਮੈਂਟ ਹੋਊਗੀ। ਜਿਹੜਾ ਕ੍ਰੈਸ਼ ਸੀਗਾ ਉਹ ਤੋਂ ਬਾਅਦ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਕੈਲੀਫੋਰਨੀਆ ਗਵਰਨਰ ਗੈਵਨ ਨਿਊਸਮ ਦੇ ਵਿੱਚ ਜੋ ਸ਼ਬਦੀ ਜੰਗ ਵੀ ਚੱਲੀ ਹੈਗੀ ਆ। ਦੋਨਾਂ ਨੇ ਇੱਕ ਦੂਜੇ ਨੂੰ ਕਿਹਾ ਵੀ ਨਹੀਂ ਜੀ ਤੁਸੀਂ ਦਿੱਤਾ ਵਰਕ ਪਰਮਿਟ, ਉਹ ਕਹਿ ਰਿਹਾ ਤੁਸੀਂ ਦਿੱਤਾ ਜੀ ਲਾਇਸੈਂਸ ਬਿਨਾਂ ਕਿਸੇ ਗੱਲ ਤੇ। ਤੇ ਹੁਣ FDACS ਇਹ ਜੋ ਫਲੋਰੀਡਾ ਡਿਪਾਰਟਮੈਂਟ ਆਫ ਐਗਰੀਕਲਚਰ ਤੇ ਕੰਜ਼ਿਊਮਰ ਸਰਵਿਸਿਜ਼ ਹੈਗੀ ਆ, ਉਹਦੇ ਕਮਿਸ਼ਨਰ ਵਿਲਟਨ ਸਿੰਪਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ FDAC ਦੇ ACS ਦੇ ਆਫੀਸਰਸ ਉਹ ਐਕਟ ਕਰੂਗੇ ਐਜ਼ ਏ ਆਈਸ ਏਜੰਟ ਅੰਡਰ 287G ਪ੍ਰੋਗਰਾਮ। ਸੋ ਉਹ ਤੁਹਾਡਾ ਲਾਇਸੈਂਸ ਵੀ ਚੈੱਕ ਕਰਨਗੇ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਵੀ ਚੈੱਕ ਕਰਨਗੇ ਤੇ ਤੁਹਾਡੀ ਇੰਗਲਿਸ਼ ਦਾ ਟੈਸਟ ਵੀ ਉਹ ਲੈਣਗੇ। ਬਿਲਕੁਲ ਜੀ। ਸੋ ਹਰਜੋਤ ਸਿੰਘ ਜੀ,
ਇਲੀਗਲ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਂ ਦੇ ਹੇਠਾਂ ਜਿਹੜੇ ਸੂਬਾ ਆ ਫਲੋਰੀਡਾ ਦਾ, ਉਹਨਾਂ ਦੇ ਜਿਹੜੇ ਅਟਾਰਨੀ ਜਨਰਲ ਆ ਅਥਮਾਇਰ, ਉਹਨਾਂ ਨੇ ਜਿਹੜਾ ਉਹ ਕਹਿਤਾ ਵੀ ਜਿਹੜਾ ਸੈਂਚੁਰੀ ਸਟੇਟਸ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਸ ਨੂੰ ਅਸੀਂ ਮੰਨਣਾ ਹੀ ਨਹੀਂ। ਗੱਲ ਹੀ ਮੁਕਾਤੀ ਉਹਨਾਂ ਨੇ। ਚਾਹੇ ਹੁਣ ਤੁਸੀਂ ਕੈਲੀਫੋਰਨੀਆ ਦੇ ਆ, ਚਾਹੇ ਉਹ ਤੁਸੀਂ ਵਾਸ਼ਿੰਗਟਨ ਦੇ ਆ, ਉਹਨਾਂ ਤੋਂ ਇਲਾਵਾ ਹੋਰ ਵੀ ਕਈ ਹੋਣਗੀਆਂ ਜਿਹੜੀਆਂ ਸੈਂਚੁਰੀ ਸਟੇਟਸ ਆਪਣੇ ਆਪ ਨੂੰ ਆਖਦੀਆਂ, ਪਰ ਕੈਲੀਫੋਰਨੀਆ ਦੇ ਤੇ ਖਾਸ ਕਰਕੇ ਜਿਹੜਾ ਉਹ ਹੈਗਾ ਆ, ਉਹਨਾਂ ਨੇ ਕਿਹਾ ਵੀ ਦੇ ਆਰ ਨਾਟ ਵੈਲਕਮ ਹੇਅਰ। ਬੇਸਿਕਲੀ ਅਸੀਂ ਉਹਨਾਂ ਦੇ ਲਾਇਸੈਂਸ ਨੂੰ ਮੰਨਦੇ ਨਹੀਂ ਆ। ਸੋ ਜੇ ਹਰਜੋਤ ਸਿੰਘ ਜੀ ਉਹ ਸੁਣਾ ਵੀ ਦਿੰਦੇ ਆ ਵੀ ਕੀ ਜਿਹੜੇ ਅਟਾਰਨੀ ਜਨਰਲ ਉਹ ਇਸ ਮੌਕੇ ਆਖ ਰਹੇ ਹੈਗੇ ਆ, ਤਾਂ ਜੋ ਫਿਰ ਪਤਾ ਲੱਗ ਜਾਵੇ ਵੀ ਉਹਨਾਂ ਦੀ ਇਸ ਦੇ ਵਿੱਚ ਭਾਵਨਾ ਹੈ ਕੀ। A CDL license to drive larger commercial vehicles, engaged in reckless behavior that took 3 lives. State Attorney General James Uthmeyer announced the crackdown, saying another truck driver who was in the country illegally was arrested Sunday night. There's no telling how many illegal aliens are in this country driving large commercial vehicles and putting American families in a safety risk every single day. But some people, like Dwayne Harris, who has been driving. ਸੋ ਉਹਨਾਂ ਨੇ ਕਿਹਾ ਵੀ ਐਤਵਾਰ ਨੂੰ ਇੱਕ ਹੋਰ ਬੰਦਾ ਅਸੀਂ ਫੜਿਆ ਆ, ਜਿਹੜਾ ਉਹ ਕਹਿੰਦੇ ਵੀ ਉਹ ਇਲੀਗਲ ਏਲੀਅਨ ਸੀ। ਸਭ ਨੂੰ ਹੀ ਪਤਾ ਹੈ ਵੀ ਇਹ ਕਿਸ ਹਿਸਾਬ ਦੇ ਨਾਲ ਇਹ ਜਿਹੜਾ ਪੋਲੀਟੀਕਲ ਮੁੱਦਾ ਇਸ ਟਾਈਮ ਬਣਿਆ, ਤੇ ਇਹ ਜਿਹੜੀ ਫਾਈਟ ਆ ਵਰਸਸ ਕੈਲੀਫੋਰਨੀਆ ਕਰਕੇ, ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵੱਡਾ ਅਸਰ ਪੈਣ ਜਿਹੜਾ ਹੋ ਜਾ ਰਿਹਾ ਆ। ਨਾਨ ਡੋਮਿਸਾਈਲਸ ਵਾਲਿਆਂ ਨੂੰ ਅਲਾਉ ਨਹੀਂ ਕਰਨ ਦੇਣਾ। ਕਹਿੰਦੇ ਅਮਰੀਕਨ ਫੈਮਲੀਜ਼ ਨੂੰ ਜਿਹੜਾ ਸੇਫਟੀ ਉਹਨਾਂ ਦੀ ਰਿਸਕ ਜਿਹੜਾ ਆ ਉਹ ਬਣ ਚੁੱਕਾ ਹੈਗਾ ਆ। ਆਲਦੋ ਇਸ ਗੱਲ ਦੇ ਵਿੱਚ ਪੂਰੀ ਸੱਚਾਈ ਨਹੀਂ ਵੀ ਹੈਗੀ, ਪਰ ਫਿਰ ਵੀ ਇਹਨਾਂ ਨੇ ਇਸ ਇੱਕ ਇਸ਼ੂ ਨੂੰ ਇੰਨਾ ਕੁ ਜ਼ਿਆਦਾ ਹੁਣ ਕਹਿ ਲਓ ਵੀ ਆਪਣੇ ਪੱਖ ਦੇ ਵਿੱਚ ਪੋਲੀਟੀਕਲੀ ਵੀ ਮੋਟੀਵੇਟ ਜਿਹੜਾ ਉਹ ਹੁੰਦਾ ਆ, ਉਹ ਸਾਰਾ ਕੁਛ ਨਾਲ ਦੇ ਨਾਲ ਹੀ ਆ। ਪਰ ਇਹਦੇ ਵਿੱਚੋਂ ਜਿਹੜਾ ਫੈਕਟ ਆਫ ਦਾ ਜਿਹੜਾ ਮੁੱਦਾ ਆ ਉਹ ਇਹ ਆ ਵੀ ਐਕਸੀਡੈਂਟ ਗਲਤੀ ਦੇ ਨਾਲ ਜਿਹੜਾ ਇਹ ਹੋਇਆ, ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਕਿੱਥੇ ਦੀ ਕਿੱਥੇ ਤੱਕ ਜਿਹੜੀ ਉਹ ਪਹੁੰਚ ਗਈ ਆ। ਫਲੋਰੀਡਾ ਵਾਲੇ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਸੈਂਚੁਰੀ ਸਟੇਟਸ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਹੋਲਡਰ ਆ, CDL ਜਿਹੜੇ ਹੋਲਡਰ ਆ, ਉਹਨਾਂ ਨੂੰ ਜਿਹੜਾ ਆ ਅਸੀਂ ਇੱਥੇ ਫਲੋਰੀਡਾ ਦੇ ਵਿੱਚ ਨਹੀਂ ਚਲਾਉਣ ਦੇਵਾਂਗੇ। ਤੇ ਉਹ ਸ਼ਰੇਆਮ ਹੀ ਹੁਣ ਉਹਨਾਂ ਸਾਰਿਆਂ ਨੂੰ ਨਿਸ਼ਾਨਾ ਜਿਹੜਾ ਉਹ ਬਣਾ ਰਹੇ ਹੈਗੇ ਆ। ਸੋ ਇੱਕ ਨਹੀਂ, ਦੋ ਨਹੀਂ, ਮਲਟੀਪਲ ਫਰੰਟਸ ਤੋਂ ਇਸ ਟਾਈਮ ਜਿਹੜਾ ਪ੍ਰਸ਼ਾਸਨ ਆ ਉਹ ਇਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਰਿਹਾ ਸੀ। ਹਰਜੋਤ ਸਿੰਘ ਜੀ ਆਪਣੇ ਵਾਲੇ ਪਾਸੇ ਕਈ ਕਹਿ ਰਹੇ ਸੀਗੇ ਵੀ ਇਹਨਾਂ ਸਟੇਟਸ ਦਾ ਬਾਈਕਾਟ ਕਰੋ, ਤੁਹਾਡੇ ਕਰਨ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਹੀ ਰੋਕ ਦਿੱਤਾ। ਜੋ ਹੁਣ ਆਪਾਂ ਕੀ ਕਰਾਂਗੇ? ਹੁਣ ਇਹਦਾ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਜਿਹੜਾ ਕਹਿ ਰਹੇ ਸੀਗੇ ਵੀ ਆਪਾਂ ਬਾਈਕਾਟ ਕਰ ਦਿੰਦੇ ਤੇ ਇਹਨਾਂ ਜਿਹੜੀਆਂ ਸਟੇਟਾਂ ਦਾ ਸ਼ਾਇਦ ਭੱਠਾ ਬਹਿ ਜਾਣਾ ਆ। ਉਹ ਪਤਾ ਨਹੀਂ ਕੀ ਸੋਚੀ ਬੈਠੇ ਆ, ਉਹ ਤਾਂ ਸਾਰਿਆਂ ਨੂੰ ਕੱਢਣ ਨੂੰ ਫਿਰਨਦੇ ਆ। ਉਹ ਦੇਖੋ ਵੀ ਉਹ ਕਿੱਥੇ ਤੱਕ ਅੱਗੇ ਤੱਕ ਉਹਨਾਂ ਨੇ ਗੱਲ ਜਿਹੜੀ ਉਹ ਲੈ ਗਏ ਆ ਵੀ ਜਿਨ੍ਹਾਂ ਨੂੰ ਇਹਨਾਂ ਸੂਬਿਆਂ ਤੋਂ ਲਾਇਸੈਂਸ ਮਿਲੇ ਆ ਉਹਨਾਂ ਨੂੰ ਅਸੀਂ ਇੱਥੇ ਆਉਣ ਹੀ ਨਹੀਂ ਦੇਣਾ। 2023 ਦੇ ਵਿੱਚ ਕਿਉਂਕਿ ਜਿਸ ਬੰਦੇ ਦੇ ਕਰਕੇ ਸਾਰਾ ਕੁਝ ਹੁਣ ਇਹ ਮੁੱਦਾ ਇੱਥੇ ਤੱਕ ਪਹੁੰਚਿਆ ਆ, ਉਹਨੂੰ ਵਾਸ਼ਿੰਗਟਨ ਨੇ ਲਾਇਸੈਂਸ ਦਿੱਤਾ ਸੀ ਤੇ ਕੈਲੀਫੋਰਨੀਆ ਨੇ 2024 ਦੇ ਵਿੱਚ ਜਿਹੜਾ ਉਹ ਦਿੱਤਾ ਸੀਗਾ। ਸੋ ਸਟੇਟ ਦਾ ਜਿਹੜਾ ਅਟਾਰਨੀ ਜਨਰਲ ਆ, ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਆ ਐਗਰੀਕਲਚਰ ਲਾ ਇਨਫੋਰਸਮੈਂਟ ਇਹਨਾਂ ਦੇ ਕੋਲ ਹਰ ਇੱਕ ਜਿਹੜੇ ਆ ਲੂਪ ਹੋਲ ਹੈਗਾ ਆ। ਸੋ ਉਹਨਾਂ ਨੂੰ ਪਤਾ ਆ ਵੀ ਕਿੱਦਾਂ ਜਿਹੜਾ ਆ ਇਸ ਦੇ ਵਿੱਚ ਰੋਕਿਆ ਜਿਹੜਾ ਹੋ ਜਾ ਸਕਦਾ ਆ। ਹੁਣ ਇਹ ਵੀ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਹੈ, ਜਿਹੜਾ ਕੈਲੀਫੋਰਨੀਆ ਨੇ ਜਾਂ ਵਾਸ਼ਿੰਗਟਨ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਸੀਗਾ ਉਹ ਫੈਡਰਲ ਜਿਹੜੀ FMCSA ਦੇ ਐਡਮਿਨਿਸਟ੍ਰੇਸ਼ਨ ਦੀਆਂ ਗਾਈਡਲਾਈਨਸ ਆ ਉਹਦੇ ਤਹਿਤ ਹੀ ਦਿੱਤਾ ਹੋਊਗਾ। ਪਰ ਫਿਰ ਵੀ ਇਹਨਾਂ ਨੇ ਕੋਈ ਐਗਰੀਕਲਚਰ ਲਾ ਇਨਫੋਰਸਮੈਂਟ ਇਸ ਦੇ ਵਿੱਚ ਐਡ ਜਿਹੜੀ ਕਰਕੇ ਉਸ ਪਾਸਿਓਂ ਕਹਿੰਦੇ ਵੀ ਇਸ ਨੂੰ ਜਿਹੜਾ ਹੁਣ ਰੋਕਣਾ ਆ। ਸੋ ਫਲੋਰੀਡਾ ਟਰਨਪਾਈਕ ਦਾ ਜਿਹੜਾ ਐਕਸੀਡੈਂਟ ਸੀਗਾ ਉਸ ਨੇ ਐਨਫੋਰਸਮੈਂਟ ਦੀਆਂ ਵੱਡੀਆਂ ਚੇਂਜਸ ਜਿਹੜੀਆਂ ਆ ਉਹ ਲੈ ਆਂਦੀਆਂ ਆ। ਇਸ ਟਾਈਮ ਹਰਜਿੰਦਰ ਦੇ ਉੱਤੇ ਉਹਨਾਂ ਨੇ 6 ਜਿਹੜੇ ਚਾਰਜ, 3 ਵਹੀਕੂਲਰ ਹੋਮਿਸਾਈਡ ਦੇ ਵੀ ਤੇ 3 ਵਹੀਕੂਲਰ ਮੈਨਸਲੌਟਰ ਦੇ ਵੀ ਲਾਏ ਸੀਗੇ, ਤੇ ਕਿਸੇ ਵੀ ਚਾਰਜ ਦੇ ਵਿੱਚ ਉਸ ਨੂੰ ਬੌਂਡ ਜਿਹੜਾ ਉਹ ਨਹੀਂ ਸੀ ਦਿੱਤਾ, ਡਿਨਾਈ ਜਿਹੜਾ ਇਸ ਦੇ ਵਿੱਚ ਕਰ ਦਿੱਤਾ ਸੀਗਾ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਸੀਗਾ ਵੀ FDACS
ਜਿਹੜੀ ਫਲੋਰੀਡਾ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕੰਜ਼ਿਊਮਰ ਸਰਵਿਸਿਜ਼ ਕਮਿਸ਼ਨਰ ਆ, ਉਹਨਾਂ ਨੇ ਕਿਹਾ ਵੀ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਦੀ 287 ਜੀ ਧਾਰਾ ਦੇ ਤਹਿਤ ਆਪਣੀ ਇਹ ਕਾਰਵਾਈ ਕਰਨਗੇ। ਫਲੋਰੀਡਾ ਉਹਨਾਂ ਸੂਬਿਆਂ ਦੇ ਵਿੱਚੋਂ ਪਹਿਲਾ ਸੂਬਾ ਬਣਿਆ ਸੀ ਜਿਨ੍ਹਾਂ ਨੇ ਕਿਹਾ ਸੀਗਾ ਵੀ ਜਿਹੜੇ ਹਾਈਵੇ ਪੈਟਰੋਲ ਵਾਲੇ ਆ ਉਹ ਆਈਸ ਦੇ ਨਾਲ ਮਿਲ ਕੇ ਕੰਮ ਜਿਹੜੇ ਉਹ ਕਰਨਗੇ। 23 ਸਟੇਸ਼ਨ ਨੇ ਐਗਰੀਕਲਚਰ ਇੰਟਰਡਿਕਸ਼ਨ ਜਿਹੜੇ ਸਟੇਸ਼ਨ ਨੇ ਫਲੋਰੀਡਾ ਦੇ ਵਿੱਚ, ਜਿਨ੍ਹਾਂ ਦਾ ਇਹੀ ਕੰਮ ਆ ਵੀ ਫਲੋਰੀਡਾ ਦੇ ਵਿੱਚ ਕੋਈ ਪੈਸਟ ਡਿਜ਼ੀਜ਼ ਐਗਰੀਕਲਚਰ ਪ੍ਰੋਡਕਟ ਉਹ ਜਿਹੜਾ ਕਿ ਉੱਥੋਂ ਦੇ ਇਨਵਾਇਰਮੈਂਟ ਦੇ ਲਈ ਖਤਰ ਨਾ ਹੋਵੇ ਉਹ ਜਿਹੜਾ ਉਹ ਨਾ ਲੈ ਕੇ ਆਉਣ। ਤੇ ਕਹਿੰਦੇ ਵੀ ਉਹ ਐਗਰੀਕਲਚਰ ਦੀਆਂ ਚੀਜ਼ਾਂ ਚੈੱਕ ਕਰਨ ਦੇ ਨਾਲ ਨਾਲ ਹੁਣ ਉਸੇ ਦੇ ਵਿੱਚ ਇੱਕ ਮੱਦ ਦੇ ਤਹਿਤ ਇਮੀਗ੍ਰੇਸ਼ਨ ਦੇ ਵੀ ਜਿਹੜੀ ਚੈਕਿੰਗ ਆ ਉਹ ਕਰਿਆ ਕਰਨਗੇ। ਸੋ 287 ਜੀ ਜਿਹੜਾ ਪਾਰਟਨਰਸ਼ਿਪ ਆ ਉਹ ਇਹਨਾਂ ਦੇ ਨਾਲ ਹੋ ਚੁੱਕੀ ਹੈਗੀ ਆ ਜੀ। ਸੋ ਇਹ ਤਾਂ ਸੀਗੀ ਫਲੋਰੀਡਾ ਦੇ ਅਟਾਰਨੀ ਜਨਰਲ ਤੇ ਫਲੋਰੀਡਾ ਸਟੇਟ ਦੀ ਖਬਰ ਵੀ ਉਹ ਕਿਸ ਤਰ੍ਹਾਂ ਹੁਣ ਇਮੀਗ੍ਰੇਸ਼ਨ ਸਟੇਟਸ ਵੀ ਸਾਰਿਆਂ ਦਾ ਚੈੱਕ ਕਰਨ ਜਾ ਰਹੇ ਆ। ਖਾਸ ਕਰਕੇ ਜਿਹੜੇ ਬਾਹਰਲੀਆਂ ਸਟੇਟਾਂ ਦੇ ਲਾਇਸੈਂਸ ਆ ਉਹਨਾਂ ਨੂੰ ਜ਼ਿਆਦਾ ਚੈੱਕ ਕਰੂਗੇ, ਹੋ ਸਕਦਾ ਉਹਨਾਂ ਨੂੰ ਨਾਮ ਵੀ ਚਲਾਣ ਦੇਣ। ਜਿੱਦਾਂ ਜਿੱਦਾਂ ਅਪਡੇਟ ਹੁੰਦੀ ਰਹੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਹੁਣ ਆਈਏ ਦੂਜੀ ਜਿਹੜੀ ਅੱਜ ਦੀ ਮੇਨ ਖਬਰ ਹੈਗੀ ਆ, ਉਹ ਜੋ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ, ਆਪਾਂ ਕਹਿ ਸਕਦੇ ਹਾਂ ਪੰਜਾਬੀ 'ਚ ਟਰਾਂਸਪੋਰਟੇਸ਼ਨ ਦੇ ਮਿਨਿਸਟਰ ਆ ਸ਼ਾਨ ਡਫੀ, ਉਹਨਾਂ ਨੇ ਇਹ ਕਿਹਾ ਵੀ 3 ਸਟੇਟਾਂ ਅਮਰੀਕਾ ਦੀਆਂ ਉਹ ਇੰਗਲਿਸ਼ ਲੈਂਗੁਏਜ ਰੂਲ ਨੂੰ ਲਾਗੂ ਨਹੀਂ ਕਰ ਰਹੇ ਤੇ ਜੇ ਉਹ 30 ਦਿਨਾਂ ਦੇ ਵਿੱਚ ਉਹਨਾਂ ਨੇ ਇਸ ਟਰੱਕ ਡਰਾਈਵਰਾਂ ਦੇ ਲਈ ਇੰਗਲਿਸ਼ ਲੈਂਗੁਏਜ ਦਾ ਜਿਹੜਾ ਟੈਸਟ ਹੁੰਦਾ ਹੈ ਜਦੋਂ ਉਹ ਰੋਕਦੇ ਆ ਉਹਨਾਂ ਤੋਂ ਨਹੀਂ ਲੈਂਦੇ ਹੈਗੇ ਤੇ ਅਸੀਂ ਇਹਨਾਂ 3 ਸਟੇਟਾਂ ਦੀ ਫੈਡਰਲ ਫੰਡਿੰਗ ਰੋਕਣ ਜਾ ਰਹੇ ਹਾਂ ਜੋ ਕਿ ਮਿਲੀਅਨਸ ਆਫ ਡਾਲਰ ਦੇ ਵਿੱਚ ਆ। ਕੈਲੀਫੋਰਨੀਆ, ਵਾਸ਼ਿੰਗਟਨ, ਨਿਊ ਮੈਕਸੀਕੋ could lose millions of dollars of federal funding if they continue failing to enforce English language requirements for truckers. ਇਹ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਅੱਜ ਕਿਹਾ ਆ। ਉਹ ਬਾਕੀ ਸਾਰੀ ਸਟੋਰੀ ਸਾਨੂੰ ਪਤਾ ਹੀ ਆ, ਉਹਨੂੰ ਰਿਪੀਟ ਕਰਨ ਦੀ ਕੋਈ ਗੱਲ ਨਹੀਂ ਹੈਗੀ। ਜੋ ਕੁਝ ਵਾਪਰਿਆ ਉਹ ਤੋਂ ਬਾਅਦ ਹੀ ਸਾਰਾ ਕੁਝ ਹੋਇਆ। ਟਰਾਂਸਪੋਰਟੇਸ਼ਨ ਡਿਪਾਰਟਮੈਂਟ ਜਿਹੜੀ ਕੈਲੀਫੋਰਨੀਆ ਆ ਉਹਨਾਂ ਨੇ 34,000 ਇਨਸਪੈਕਸ਼ਨਸ ਕੀਤੀਆਂ ਪਿਛਲੇ ਸਮੇਂ 'ਚ। ਕਹਿੰਦੇ ਸਿਰਫ ਇੱਕ ਵਾਇਲੇਸ਼ਨ ਦਿੱਤੀ ਹੈ ਇੰਗਲਿਸ਼ ਲੈਂਗੁਏਜ ਸਟੈਂਡਰਡ ਟੈਸਟ ਦੀ 34,000 ਦੇ ਵਿੱਚੋਂ 23 ਦੇ ਕਰੀਬ ਜਿਹੜੇ ਡਰਾਈਵਰ ਸੀਗੇ ਉਹ ਇਨਸਪੈਕਸ਼ਨ ਤੋਂ ਬਾਅਦ ਵੀ ਵਾਇਲੇਸ਼ਨ ਤੋਂ ਬਾਅਦ ਵੀ ਜਿਹੜੇ ਉਹ ਡਰਾਈਵ ਕਰਦੇ ਰਹੇ ਹੈਗੇ ਆ। ਵਾਸ਼ਿੰਗਟਨ ਸਟੇਟ ਦੇ ਵਿੱਚ 6,000 ਵਾਇਲੇਸ਼ਨਸ ਦਿੱਤੀਆਂ ਗਈਆਂ ਸੇਫਟੀ ਰੂਲਸ ਦੀਆਂ। ਸਿਰਫ 4 ਡਰਾਈਵਰਸ ਨੂੰ ਉਹਨਾਂ ਨੇ ਇੰਗਲਿਸ਼ ਲੈਂਗੁਏਜ ਵਾਇਲੇਸ਼ਨ ਦੇ ਵਿੱਚ ਜਿਹੜਾ ਬਾਹਰ ਕੱਢਿਆ ਹੈਗਾ। ਨਿਊ ਮੈਕਸੀਕੋ ਨੇ ਕੋਈ ਆਊਟ ਆਫ ਸਰਵਿਸ ਕੀਤਾ ਹੀ ਨਹੀਂ ਹੈਗਾ। ਨਿਊ ਮੈਕਸੀਕੋ ਉਹ ਸਟੇਟ ਆ ਜਿੱਥੇ ਉਹ ਕਹਿ ਰਹੇ ਆ ਵੀ ਜਦੋਂ ਇਸ ਡਰਾਈਵਰ ਨੂੰ ਇੱਕ ਟਿਕਟ ਮਿਲੀ ਸੀ ਉਸ ਟਾਈਮ ਤੇ ਉਹਨਾਂ ਨੇ ਟੈਸਟ ਨਹੀਂ ਲਿਆ, ਜੇ ਟੈਸਟ ਲਿਆ ਹੁੰਦਾ ਤੇ ਉਹਦਾ ਉੱਥੇ ਹੀ ਲਾਇਸੈਂਸ ਰੱਖ ਲੈਂਦੇ ਤੇ ਇਹ ਐਕਸੀਡੈਂਟ ਨਹੀਂ ਹੋਣਾ ਸੀ। ਸੋ ਹੁਣ ਸ਼ਾਨ ਡਫੀ ਹੁਣੀ ਇਹ ਕਹਿੰਦੇ ਆ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ। ਮੋਟਰ ਕੈਰੀਅਰ ਸੇਫਟੀ ਅਸਿਸਟੈਂਸ ਪ੍ਰੋਗਰਾਮ ਜੋ ਫੈਡਰਲ ਗਵਰਨਮੈਂਟ ਆ ਉਹ ਇਹਨਾਂ ਸਟੇਟਾਂ ਨੂੰ ਪੈਸੇ ਦਿੰਦੀ ਆ, ਉਹ 30 ਦਿਨਾਂ ਦੇ ਵਿੱਚ ਜੇ ਇਹ ਸਟੇਟਾਂ ਨੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਵਾਲਾ ਟੈਸਟ ਲਾਗੂ ਨਾ ਕੀਤਾ ਤੇ ਕੈਲੀਫੋਰਨੀਆ $33 ਮਿਲੀਅਨ, ਵਾਸ਼ਿੰਗਟਨ $10.5 ਮਿਲੀਅਨ, ਨਿਊ ਮੈਕਸੀਕੋ $7 ਮਿਲੀਅਨ ਇਹ ਲੂਜ਼ ਕਰ ਜਾਊਗਾ ਤੇ ਅਸੀਂ ਇਹਨਾਂ ਨੂੰ ਇਹ ਪੈਸੇ ਨਹੀਂ ਦੇਵਾਂਗੇ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ, ਸੋ ਤੁਸੀਂ ਦੇਖੋ ਵੀ ਮਲਟੀਪਲ ਫਰੰਟਸ ਦੇ ਉੱਤੇ ਜਿਹੜੀਆਂ 2-3 ਚੀਜ਼ਾਂ ਇਸ ਦੇ ਵਿੱਚ ਸਾਹਮਣੇ ਆਈਆਂ ਸੀਗੀਆਂ ਹਰਜੋਤ ਸਿੰਘ ਜੀ। ਇਸ ਦੇ ਵਿੱਚ ਜਿਹੜੇ ਇਹ ਲਾਇਸੈਂਸ ਵਾਲਾ ਜਿਹੜਾ ਆ ਵੀ ਕਿੱਦਾਂ ਉਹਨਾਂ ਨੂੰ ਫਿਰ ਦੂਜਾ ਜਿਹੜਾ ਇੰਗਲਿਸ਼ ਵਾਲਾ ਜਿਹੜਾ ਰੌਲਾ ਰੱਪਾ ਸੀਗਾ ਉਹ ਦੋਨੋਂ ਪਾਸਿਓਂ ਹੀ ਇਹਨਾਂ ਨੇ ਸਖਤੀ ਜਿਹੜੀ ਉਹ ਕਰ ਦਿੱਤੀ ਆ। ਹੁਣ ਬੇਸਿਕਲੀ ਆਰਮ ਟਵਿਸਟ ਕੀਤੀ ਜਾ ਰਹੀ ਹੈ ਟਰਾਂਸਪੋਰਟੇਸ਼ਨ ਸਕੱਤਰ ਦੇ ਦੁਆਰਾ ਕੈਲੀਫੋਰਨੀਆ ਦੀ, ਵਾਸ਼ਿੰਗਟਨ ਦੀ, ਨਿਊ ਮੈਕਸੀਕੋ ਦੀ, ਉਹਨਾਂ ਸਾਰੇ ਸੂਬਿਆਂ ਦੀ ਵੀ ਭਾਈ ਜਿਹੜੀ ਅਸੀਂ ਗੱਲ ਕਦੋਂ ਦੀ ਕਹਿ ਰਹੇ ਹਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨੂੰ ਜਿਹੜਾ ਉਹ ਲੈ ਕੇ, ਜਦੋਂ ਆਪਾਂ ਵੀ ਇਹ ਨਿਊਜ਼ ਕੀਤੀਆਂ ਸੀ ਕਹਿੰਦੇ ਵੀ ਫਿਰ ਵੀ ਇਹ ਲੋੜ ਨਹੀਂ ਆ। ਕਈ ਲੋਕਾਂ ਨੂੰ ਉਹ ਵੀ ਗੱਲ ਪਚੀ ਨਹੀਂ ਸੀਗੀ ਵੀ ਇਹ ਚੀਜ਼ ਕਿਉਂ ਆ। ਨਿਊਜ਼ ਨੂੰ ਨਿਊਜ਼ ਲਿਆ ਕਰੋ, ਬਾਰ-ਬਾਰ ਆਪਾਂ ਜਿਹੜੀ ਉਹ ਕਹਿੰਦੇ ਆ ਵੀ ਇਹ ਖਬਰਾਂ ਆ, ਇਹ ਹੋ ਰਹੀਆਂ ਆ ਚੀਜ਼ਾਂ, ਇਹ ਪਾਲਿਸੀ ਚੇਂਜਾਂ ਜਿਹੜੀਆਂ ਉਹ ਆ ਰਹੀਆਂ ਆ। ਐਗਜ਼ੈਕਟਿਵ ਆਰਡਰਸ ਦੀ ਮਿਆਦ ਰਹਿੰਦੀ ਆ ਨਹੀਂ ਰਹਿੰਦੀ ਉਹ ਵੱਖਰੀ ਗੱਲ ਆ, ਜਦੋਂ ਹਟ ਗਈ ਉਦੋਂ ਵੀ ਦੱਸ ਦਾਂਗੇ। ਪਰ ਇਹ ਆ ਵੀ ਰਾਈਟ ਨਾਓ ਜੋ ਸਿਚੁਏਸ਼ਨ ਇਹ ਚੀਜ਼ ਆ, ਨਿਊਜ਼ ਇਹੀ ਆ ਵੀ ਸ਼ਾਨ ਡਫੀ ਨੇ ਜਿਹੜਾ ਉਹ ਬਿਆਨ ਇਸ ਟਾਈਮ ਦਿੱਤਾ ਟਰਾਂਸਪੋਰਟੇਸ਼ਨ ਜਿਹੜੇ ਸਕੱਤਰ ਆ ਉਹਨਾਂ ਨੇ ਇਹ ਕਿਹਾ ਆ ਵੀ ਜੇ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਦੇ ਟੈਸਟ ਤੁਸੀਂ ਨਹੀਂ ਲੈਂਦੇ, ਲੋਕਾਂ ਨੂੰ ਉਹ ਚੀਜ਼
ਤੋਂ ਨਹੀਂ ਰੋਕਦੇ, ਤੁਸੀਂ ਆਊਟ ਆਫ ਸਰਵਿਸ ਨਹੀਂ ਕਰਦੇ, ਤਾਂ ਫਿਰ ਤੁਹਾਡਾ ਜਿਹੜਾ ਆ ਉਹ ਇਸ ਟਾਈਮ ਕੰਮ ਜਿਹੜਾ ਉਹ ਮਾੜਾ ਹੀ ਜਿਹੜਾ ਉਹ ਹੋਊਗਾ। ਸੋ ਇਹ ਸਿਚੁਏਸ਼ਨ ਇੱਕ ਇਹ ਆ। ਹੁਣ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੜੀ ਉਹਨਾਂ ਨੇ ਜਿਹੜੀ ਜੋੜ ਰਹੀ ਆ, ਦਾ ਟਰੱਕਰ ਮੈਗਜ਼ੀਨ ਇੱਕ ਨਵੀਂ ਜਿਹੜੀ ਰੈਗੂਲੇਟਰੀ ਇਨਫੋਰਸਮੈਂਟ ਨੂੰ ਲੈ ਕੇ ਜਿਹੜੀ ਉਹ ਆ ਰਹੇ ਆ, ਉਹ ਗੱਲ ਜਿਹੜੀ ਉਹ ਮੰਗ ਕਰ ਰਹੇ ਆ ਫਲਿੱਪ ਫਲॉप ਨੂੰ ਲੈ ਕੇ, ਜਿਹੜੇ ਚੱਪਲਾਂ ਵਾਲਾ ਰੌਲਾ ਆ ਨਾ, ਜਿਸ ਤੋਂ ਇਹ ਗੱਲ ਕਹਿ ਲਓ ਵੀ ਸ਼ੁਰੂ ਹੋਈ ਹੈ, ਜਿਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਕਿੱਥੇ ਦੀ ਕਿੱਥੇ ਤੱਕ ਗੱਲ ਜਿਹੜੀ ਉਹ ਬਣ ਗਈ ਆ। ਸੋ ਕਹਿੰਦੇ ਵੀ ਰੈਗੂਲੇਸ਼ਨਸ ਜਿਹੜੀਆਂ ਇਸ ਟਾਈਮ ਕਮਰਸ਼ੀਅਲ ਡਰਾਈਵਰਸ ਦੇ ਉੱਤੇ ਆ ਰਹੀਆਂ ਆ, ਤੇ ਉਹਨਾਂ ਵਿੱਚ ਜਿਹੜੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਆ, ਉਹਨਾਂ ਦਾ ਜਿਹੜਾ ELP ਤੇ ਜਿਹੜਾ CMV ਆ, ਕਮਰਸ਼ੀਅਲ ਮੋਟਰ ਵਹੀਕਲ ਦੇ ਵਿੱਚ, ਤੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਤਾਂ ਜਿਹੜਾ ਉਹ ਚੱਲ ਹੀ ਰਿਹਾ ਆ, ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਵੀ ਜਿਹੜੀ ਉਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ। ਤੇ ਹੁਣ ਨਾਲ ਇਹ ਕਿਹਾ ਜਾ ਰਿਹਾ ਆ ਵੀ ਭਾਈ ਅਸੀਂ ਇਹ ਫੁੱਟਵੀਅਰ ਨੂੰ ਲੈ ਕੇ ਵੀ ਜਿਹੜੀ ਇਨਫੋਰਸਮੈਂਟ ਆ ਉਹ ਜਿਹੜਾ ਉਹ ਲੈ ਕੇ ਆ ਸਕਦੇ ਆ। ਸੋ ਪਰ ਕਹਿੰਦੇ ਵੀ ਅਜੇ ਫਲਿੱਪ ਫਲॉप्स ਲੀਗਲ ਨੇ ਫॉर ਨਾਓ, ਵੀ ਤੁਸੀਂ ਇਹ ਨਹੀਂ ਆ ਵੀ ਉਹ ਪਾ ਨਹੀਂ ਸਕਦੇ, ਲੀਗਲੀ ਉਹ ਚੀਜ਼ ਪਾ ਸਕਦੇ ਆ, ਪਰ ਕਿਉਂਕਿ ਡਰਾਈਵਿੰਗ ਵਾਲੇ ਆ ਉਹ ਇਸ ਨੂੰ ਚੰਗਾ ਨਹੀਂ ਸਮਝਦੇ, ਇਸ ਲਈ ਕਹਿੰਦੇ ਵੀ ਇਹਦੇ ਨਾਲ ਖਤਰਾ ਆ। ਸੋ ਆਮ ਲੋਕਾਂ ਦੀ ਹੁਣ ਨਵਿਆਂ ਦੀ ਇੱਕ ਹੋਰ ਮੰਗ ਜਿਹੜੀ ਇਸ ਦੇ ਵਿੱਚ ਉੱਠ ਚੁੱਕੀ ਆ, ਕਹਿੰਦੇ ਵੀ ਫਲਿੱਪ ਫਲॉप ਵੀ ਜਿਹੜੇ ਉਹ ਰੋਕੇ ਜਾਣੇ ਚਾਹੀਦੇ ਹੈਗੇ ਆ। ਬਿਲਕੁਲ, ਉਹਨਾਂ ਨੇ ਫੋਟੋ ਚੱਪਲਾਂ ਪਾ ਕੇ ਇੱਕ ਬੰਦੇ ਦੀ ਦਿਖਾਈ ਹੈਗੀ ਆ। ਹੋ ਸਕਦਾ ਆਪਾਂ ਦਿਖਾ ਲਾਂਗੇ ਵੀ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਆ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈ। ਸੋ ਟਰੱਕਰਸ ਦੇ ਲਈ ਦੋ ਮੇਨ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ। ਫਿਰ ਫਲੋਰੀਡਾ ਸਟੇਟ 'ਚ ਕੀ ਬਣ ਰਿਹਾ ਹੈਗਾ, ਕੈਲੀਫੋਰਨੀਆ, ਨਿਊ ਮੈਕਸੀਕੋ ਤੇ ਵਾਸ਼ਿੰਗਟਨ ਸਟੇਟ ਅਲਟੀਮੇਟਲੀ ਜਦੋਂ ਇੰਨੀ ਫੰਡਿੰਗ ਕੱਟ ਹੋਣੀ ਆ ਤੇ ਰੂਲ ਇਹਨੇ ਵੀ ਲਾ ਦੇਣਾ ਹੈਗਾ ਆ। ਸੋ ਇਹਦਾ ਅਸਰ ਜਿਹੜਾ ਆ ਬਹੁਤ ਵੱਡਾ ਪੈਣ ਜਾ ਰਿਹਾ ਹੈਗਾ। ਤੇ ਆਪਾਂ ਰਾਜਕਨਵੀਰ ਸਿੰਘ ਜੀ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇੱਕ ਜਿਹੜਾ ਮੈਗਜ਼ੀਨ ਆ ਜਿਹਨੂੰ ਰਿਪਬਲਿਕਨ ਪਾਲਿਸੀ ਮੇਕਰਸ ਬਹੁਤ ਜ਼ਿਆਦਾ ਦੇਖਦੇ ਆ, ਉਸ ਮੈਗਜ਼ੀਨ ਨੇ ਇਸ ਐਕਸੀਡੈਂਟ ਤੋਂ ਬਾਅਦ ਤੇ ਜੋ ਝੂਠੀ ਜਿਹੜੀ ਪਟੀਸ਼ਨ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਇਹ ਜਿਹੜਾ ਆਰਟੀਕਲ ਛਾਪਿਆ ਆ, ਉਹ ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਕਾਫੀ ਜ਼ਿਆਦਾ ਜਿਹੜਾ ਡੈਮੇਜਿੰਗ ਹੈਗਾ ਆ। ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਜੀ ਕਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਉਹ ਬ੍ਰੀਟਵਾਰਟ ਮੈਗਜ਼ੀਨ ਆ ਅਮਰੀਕਾ ਦੇ ਵਿੱਚ। ਇਹ ਜਿਹੜਾ ਮੈਗਜ਼ੀਨ ਆ ਮੋਸਟਲੀ ਜਿਹੜੇ ਰਿਪਬਲਿਕਨਸ ਆ, ਪਾਲਿਸੀ ਮੇਕਰਸ ਆ, ਜਿਹੜੇ ਸਾਰੇ ਜਿਹੜੇ ਰਿਪਬਲਿਕਨਸ ਆ ਹਰ ਡਿਪਾਰਟਮੈਂਟ ਦੇ ਵਿੱਚ ਆ, ਉਹ ਇਸ ਮੈਗਜ਼ੀਨ ਨੂੰ ਪੜ੍ਹਦੇ ਹੈਗੇ ਆ। ਸੋ ਇਸ ਮੈਗਜ਼ੀਨ ਦੇ ਵਿੱਚ ਜਿਹੜਾ ਇਹ ਐਕਸੀਡੈਂਟ ਹੋਇਆ ਉਹਨੂੰ ਲੈ ਕੇ ਉਹਨਾਂ ਨੇ ਕਾਫੀ ਜ਼ਿਆਦਾ ਡੈਮੇਜਿੰਗ ਸਿੱਖਾਂ ਪ੍ਰਤੀ, ਪੰਜਾਬੀਆਂ ਪ੍ਰਤੀ ਜੋ ਇਹ ਲਿਖਿਆ ਆ। ਕਾਰਨ ਉਹਦਾ ਉਹੀ ਆ ਵੀ ਜਿਹੜੀ ਪਟੀਸ਼ਨ ਸ਼ੁਰੂਆਤ ਕੀਤੀ ਗਈ ਸੀ, ਆਪਾਂ ਪਹਿਲੇ ਦਿਨ ਤੋਂ ਹੀ ਰੌਲਾ ਪਾਇਆ ਸੀ ਵੀ ਭਾਈ ਇਹ ਟਰੈਪ ਹੈਗਾ। ਸੋ ਇਹ ਆਰਟੀਕਲ ਜਿਹੜਾ ਆ, ਰਾਜਕਰਮਵੀਰ ਸਿੰਘ ਜੀ ਦੇਖੋ ਜੇ ਤੁਸੀਂ ਦਿਖਾ ਸਕਦੇ ਦਿਖਾ ਹੋਏ ਰਹੇ ਤਾਂ। ਹਾਂ ਜੀ ਨਾਲ ਨਾਲ ਜੀ ਹਾਂ। ਸੋ ਇਹਦੇ ਵਿੱਚ ਉਹਨਾਂ ਨੇ ਹੈਡਿੰਗ ਲਾਇਆ ਵੀ ਇੰਡੀਅਨ ਪੋਲੀਟੀਸ਼ੀਅਨ ਡਿਫੈਂਡਸ ਇੰਡੀਅਨ ਯੂ ਟਰਨ ਟਰੱਕਰ। ਤੇ ਜਿਹੜੀ ਇੰਡੀਆ ਦੀ ਪੋਲੀਟੀਸ਼ੀਅਨ ਹੈ ਇੱਕ ਬੀਬੀ ਹਰਸਿਮਰਤ ਕੌਰ ਬਾਦਲ, ਉਹ ਇੰਡੀਅਨ ਟਰੱਕਰ ਦੀ ਨੂੰ ਡਿਫੈਂਡ ਕਰ ਰਹੀ ਹੈਗੀ ਆ। ਤੇ ਉਹਨੇ 1.5 ਲੱਖ ਦੇ ਕਰੀਬ ਜਿਹੜੇ ਇੰਡੀਅਨ ਡਰਾਈਵਰਸ ਆ USA ਦੇ ਵਿੱਚ, ਟਰੱਕ ਡਰਾਈਵਰਸ, ਉਹਨਾਂ ਦੇ ਹੱਕ ਦੇ ਲਈ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਆ ਜੈ ਸ਼ੰਕਰ, ਉਹਨੂੰ ਚਿੱਠੀ ਲਿਖੀ ਹੈਗੀ ਆ ਵੀ ਉਹਨਾਂ ਦੀ ਜਿਹੜੀ ਜੌਬ ਜਾ ਸਕਦੀ ਆ। 1.5 ਲੱਖ ਪੰਜਾਬੀ ਟਰੱਕਰਸ ਦੀ ਡਿਸਕ੍ਰਿਮੀਨੇਟ ਹੋ ਰਿਹਾ ਹੈਗੇ ਆ। ਤੇ ਇਸ ਕਰਕੇ ਜਿਹੜੀ ਆ ਤੁਹਾਨੂੰ ਹੈਲਪ ਕਰਨੀ ਚਾਹੀਦੀ ਹੈਗੀ। ਇਹ ਜਿਹੜਾ ਕੇਸ ਆ US ਦੀ ਗਵਰਨਮੈਂਟ ਦੇ ਕੋਲ ਲੈ ਕੇ ਜਾਣਾ ਚਾਹੀਦਾ ਹੈਗਾ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਉਹ ਸਿੱਖਾਂ ਬਾਰੇ ਵੀ ਕਾਫੀ ਕੁਝ ਲਿਖਦਾ ਵੀ ਹਾਂ ਕਦੋਂ ਇਹਨਾਂ ਦਾ ਧਰਮ ਸ਼ੁਰੂ ਹੋਇਆ, ਜੇ ਉਹ। ਤੇ 2.5 ਮਿਲੀਅਨ ਲੋਕਾਂ ਨੇ ਕਹਿੰਦਾ ਆਲਰੇਡੀ ਜਿਹੜੀ ਪਟੀਸ਼ਨ ਸਾਈਨ ਕਰ ਦਿੱਤੀ। ਮੇਰੇ ਖਿਆਲ ਨਾਲ ਹੁਣ 3 ਮਿਲੀਅਨ ਦੇ ਲਾਗੇ ਛਾਗੇ ਪਹੁੰਚ ਚੁੱਕੀ ਆ। ਤੇ ਇਹ ਜਿਹੜੀ ਪਹਿਲਾਂ ਕਿਸੇ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਐਡਰੈਸ ਕੀਤੀ ਗਈ ਸੀ, ਬਾਅਦ ਦੇ ਵਿੱਚ ਜਿਹੜੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ, ਉਹਨਾਂ ਨੂੰ ਐਡਰੈਸ ਕੀਤੀ ਗਈ ਆ। ਹਾਲਾਂਕਿ ਕੱਲ ਰੌਨ ਡਿਸੈਂਟਿਸ ਨੂੰ ਜਦੋਂ ਇੱਕ ਪੱਤਰਕਾਰ ਨੇ ਇਸ ਪਟੀਸ਼ਨ ਬਾਰੇ ਪੁੱਛਿਆ ਤੇ ਉਹਨੂੰ ਉਹੀ ਕਿਹਾ ਵੀ ਕਹਿੰਦਾ ਵੀ ਤੁਹਾਨੂੰ 3 ਲੋਕ ਜਿਹੜੇ ਮਾਰੇ ਗਏ ਆ ਉਹ ਨਹੀਂ ਦਿਸਦੇ ਹੈਗੇ। ਸੋ ਉਹਦਾ ਕੋਈ ਅਸਰ ਨਹੀਂ ਹੈ। ਸੋ ਉਹ ਤੋਂ ਬਾਅਦ ਜਿਹੜਾ ਸਭ ਤੋਂ ਡੈਮੇਜਿੰਗ ਹੈਗਾ, ਉਹਨਾਂ ਨੇ ਇਹ ਲਿਖਿਆ ਵੀ ਬਹੁਤ ਸਾਰੇ ਜਿਹੜੇ ਇਲੀਗਲ ਮਾਈਗ੍ਰੈਂਟ ਇੰਡੀਅਨਸ ਆ, ਇਹ ਵਾਇਰ ਟਰਾਂਸਫਰ ਮਾਈਗ੍ਰੈਂਟਸ ਆ। ਇਹਨਾਂ ਨੂੰ ਇਹ ਕਿਹਾ ਗਿਆ, ਕਹਿੰਦੇ ਵੀ ਇਹ ਜਿਹੜੇ ਮਨੀ ਆ ਅਮਰੀਕਾ ਤੋਂ ਆਪਣੇ ਮੁਲਕ ਨੂੰ ਟਰਾਂਸਫਰ ਕਰਦੇ ਆ। ਜੇ ਪਾਲਮਰ ਕਰਕੇ ਕੰਸਲਟੈਂਟ ਆ, ਕਹਿੰਦਾ ਵੀ ਮੈਂ ਬਹੁਤ ਸਾਰੇ ਇੰਡੀਅਨ ਇਮੀਗ੍ਰੈਂਟਸ ਨਾਲ ਕੰਮ ਕਰਦਾ ਆ। ਕਹਿੰਦਾ ਵੀ ਉਹ ਇੱਥੇ ਆਉਂਦੇ ਆ, ਪੈਸੇ ਬਣਾਉਂਦੇ ਆ, 7-7 8-8 ਜਾਣੇ ਇੱਕ ਰੂਮ ਦੇ ਵਿੱਚ ਰਹਿੰਦੇ ਆ। 18 ਵੀਲਰ ਜਿਹੜੇ 18 ਵੀਲਰਸ ਆ ਉਹਨਾਂ ਦੇ ਵਿੱਚ ਸੌਂਦੇ ਆ ਤੇ ਜਿਹੜਾ ਆ ਐਂਡ ਦੇ ਵਾਇਰ ਦੇਅਰ ਮਨੀ ਬੈਕ ਟੂ ਇੰਡੀਆ। ਤੇ ਉਹ ਕਹਿੰਦਾ ਵੀ ਅਮਰੀਕਨ ਇਕਨੋਮੀ ਨੂੰ ਇਹਦਾ ਜਿਹੜਾ ਕੀ ਫਾਇਦਾ ਹੋ ਰਿਹਾ ਹੈਗਾ। ਇਹ ਕੋਈ ਉਸਨੇ ਆਪਣੇ ਕੋਲੋਂ ਸਟੇਟਮੈਂਟ ਨਹੀਂ ਦਿੱਤੀ ਹੈਗੀ। ਅਸੀਂ ਪਹਿਲਾਂ ਤੋਂ ਹੀ ਕਹਿੰਦੇ ਰਹੇ ਹਾਂ ਵੀ ਜੇ ਕਿਸੇ ਨੇ ਵੀ ਹਰਜਿੰਦਰ ਸਿੰਘ ਦੀ ਸਪੋਰਟ ਕਰਨੀ ਆ ਤੇ ਕੋਈ ਵਧੀਆ ਵਕੀਲ ਨਾਲ ਗੱਲ ਕਰੋ। ਇੱਕ ਹੀ ਬੰਦਾ ਹੋਵੇ, ਵਕੀਲ ਹੋਵੇ ਜੋ ਕਿ ਸਟੇਟਮੈਂਟਾਂ ਦੇਵੇ। ਸੋ ਇਸ ਆਰਟੀਕਲ ਦੇ ਵਿੱਚ ਇਹ ਕਿਹਾ ਗਿਆ ਆ ਵੀ ਹਰਜਿੰਦਰ ਸਿੰਘ ਦਾ ਇੱਕ ਫਰੈਂਡ ਆ ਗੁਰਸੇਵਕ ਸਿੰਘ, ਉਹਨੇ ਇਹ ਕਿਹਾ ਵੀ ਉਹ USA ਨੂੰ ਜ਼ਰੂਰਤ ਕਰਕੇ ਨਹੀਂ ਗਿਆ। ਹੀ ਡਿਡ ਨਾਟ ਗੋ ਟੂ US ਆਊਟ ਆਫ ਨੈਸੈਸਿਟੀ ਬਟ ਲਾਈਕ ਮੈਨੀ ਯੰਗ ਮੈਨ ਟੂ ਬਿਲਡ ਏ ਬੈਟਰ ਲਾਈਫ। ਤੇ ਉਹ ਕਹਿੰਦੇ ਵੀ 10-15 ਦਿਨ ਪਹਿਲਾਂ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਸੀ। ਪਹਿਲਾਂ ਕਹਿੰਦੇ ਦੁਬਈ ਗਿਆ, ਫਿਰ ਨਿਕਾਰਾਗੁਆ ਗਿਆ ਤੇ ਉਹ ਤੋਂ ਬਾਅਦ ਮਕਸੀਕੋ ਪਹੁੰਚਿਆ, ਮਕਸੀਕੋ ਤੋਂ ਬਾਅਦ USA ਆ ਗਿਆ। ਤੇ ਉਹਦਾ ਫਰੈਂਡ ਜਿਹੜਾ ਕਹਿੰਦਾ ਵੀ ਹਾਂ ਉਹ ਬਹੁਤ ਵਧੀਆ ਜਿਹੜਾ ਪੈਸੇ ਬਣਾ ਰਿਹਾ ਸੀ। ਕੱਲਾ ਹੀ ਨਹੀਂ ਹਰਜੋਤ ਸਿੰਘ ਜੀ, ਉਹਨੇ ਵਿੱਚ ਇਹ ਕਿਹਾ ਵੀ ਗੁਰਸੇਵਕ ਜਿਹੜਾ ਹਰਜਿੰਦਰ ਦਾ ਫਰੈਂਡ, ਹੁਣ ਇਹ ਨਹੀਂ ਪਤਾ ਵੀ ਇਹਨਾਂ ਨੇ ਇਹ ਕਿੱਥੋਂ ਲੱਭਿਆ, ਪਰ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਰੈਫਰ ਜਿਹੜਾ ਇਹ ਕੀਤਾ ਆ। ਨੋ ਆਈਡੀਆ ਕੌਣ ਹੈ ਗੁਰਸੇਵਕ ਸਿੰਘ, ਪਰ ਬ੍ਰਾਈਟਵਾਰਟ ਦਾ ਨਾਂ ਇਸ ਲਈ ਅਸੀਂ ਲੈ ਰਹੇ ਹਾਂ। ਇਹ ਉਹੀ ਹੈ ਜਿਹੜਾ ਸਟੀਵ ਬੈਨਨ, ਯਾਦ ਹੋਣਾ ਸਾਰਿਆਂ ਨੂੰ ਸਟੀਵ ਬੈਨਨ ਦਾ ਨਾਂ। ਟਰੰਪ ਹੋਣਾ ਦਾ ਮੇਨ ਐਡਵਾਈਜ਼ਰਸ ਦੇ ਵਿੱਚੋਂ ਇੱਕ ਸੀਗੀ, ਬਹੁਤ ਚਿਰ ਨਹੀਂ ਬਣੀ। ਪਰ ਬ੍ਰਾਈਟਵਾਰਟ ਨੂੰ ਰਾਈਟ ਵਿੰਗ ਜਿਹੜੇ ਪਾਲਿਸੀ ਮੇਕਰ ਆ, ਪੋਲੀਟੀਸ਼ੀਅਨਸ ਆ, ਖਾਸ ਕਰਕੇ ਤੁਸੀਂ ਕਹਿ ਲਓ ਵੀ ਜਿਹੜੀ ਟਰੰਪ ਹੋਣਾ ਦੀ ਕੈਬਨਿਟ ਆ, ਉਹ ਕਾਫੀ ਜ਼ਿਆਦਾ ਇਸ ਨੂੰ ਪੜ੍ਹਦੀ ਆ। ਕਾਰਨ ਕੀ ਹੈ ਇਸ ਡਿਸਕਸ ਕਰਨ ਦਾ? ਦੇਖੋ, ਸਮਝਣਾ ਤੁਸੀਂ ਸਮਝੋ, ਨਹੀਂ ਸਮਝਣਾ ਨਾ ਸਮਝਿਓ, ਪਰ ਇਹਦੇ ਸਿੱਟੇ ਕੀ ਹੋ ਸਕਦੇ ਆ ਉਹ ਆਪਾਂ ਨੂੰ ਜ਼ਰੂਰ ਵਿਚਾਰਨੇ ਚਾਹੀਦੇ ਆ। ਇਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਨਾਲ ਇਹਦੇ ਵਿੱਚ ਇੱਕ ਗੱਲ ਲੱਗੀ ਆ ਨਾ, ਹੁਣ ਇਹ ਸੱਚੀ ਆ ਝੂਠੀ ਇਹ ਨਹੀਂ ਮੈਟਰ ਕਰ ਰਿਹਾ, ਕਿਉਂਕਿ ਕਾਰਨ ਕੀ ਆ, ਜੇ ਇਹਨੂੰ ਕੋਈ ਕਾਊਂਟਰ ਨਹੀਂ ਕਰੂਗਾ ਆ ਕੇ ਤਾਂ ਇਹ ਗੜਬੜ ਹੋ ਗਈ ਆ ਬਹੁਤ ਵੱਡੀ ਇਸ ਦੇ ਵਿੱਚ। ਇਹ ਹੁਣ ਸਮਝਣ ਵਾਲੀ ਗੱਲ ਆ ਇਸ ਵਿੱਚ ਨੁਕਤਾ ਕੀ ਬਣ ਗਿਆ।
ਜਿਹੜਾ ਉਹਦਾ ਫਰੈਂਡ ਗੁਰਸੇਵਕ ਆ ਉਹ ਕਹਿੰਦਾ ਵੀ ਜਿਹੜਾ ਹਰਜਿੰਦਰ ਆ ਉਹ ਕਹਿੰਦਾ ਵੀ ਪਲਾਨ ਕਰ ਰਿਹਾ ਸੀ 2 ਸਾਲਾਂ 'ਚ ਉਹਨੇ ਇੰਡੀਆ ਨੂੰ ਮੋੜ ਆਉਣਾ। ਇਹ ਕਰ ਰਿਹਾ। ਜੀ ਇਹ ਗੱਲ ਉਹਨੇ ਕਹਿਤੀ। ਇਹਦੇ ਰੀਪਰਕਸ਼ਨ ਜਿਹੜੇ ਹੁਣ ਸੁਣਿਓ ਕਿੱਦਾਂ ਹੋ ਸਕਦੇ ਆ, ਸਮਝਣਾ ਕਿੱਦਾਂ ਇਹਨੂੰ। ਇੱਥੇ ਆਇਆ, ਅਮਰੀਕਾ 'ਚ ਆਇਆ, ਇਹ ਕਹਿ ਕੇ ਆ ਕੇ ਜਦੋਂ ਉਸਨੇ ਬਾਰਡਰ ਕ੍ਰਾਸ ਕੀਤਾ, ਅਸਾਈਲਮ ਉਹਦਾ ਅਧਿਕਾਰ ਆ, ਅਪਲਾਈ ਕਰ ਸਕਦਾ। ਉਹਨੇ ਕਿਹਾ ਜੀ ਮੈਨੂੰ ਤਾਂ ਭਾਰਤ ਤੋਂ ਖਤਰਾ, ਉੱਥੇ ਦੇ ਪੋਲੀਟੀਸ਼ੀਅਨਸ ਤੋਂ ਖਤਰਾ, ਉੱਥੋਂ ਦੀ ਸਰਕਾਰ ਤੋਂ ਜਿਹੜਾ ਉਹ ਖਤਰਾ। ਉਹਦਾ ਫਰੈਂਡ ਕਹਿ ਰਿਹਾ ਵੀ ਇਹਨੇ 2 ਸਾਲਾਂ 'ਚ ਵਾਪਸ ਮੁੜ ਜਾਣਾ। ਇਹ ਖਤਰਾ ਕਿ ਨਹੀਂ ਖਤਰਾ? ਅਸਾਈਲਮ ਮਸਲਾ ਅਸਲੀ ਆ ਕਿ ਝੂਠਾ? ਇਹ ਪਤਾ ਨਹੀਂ ਕਿਹੜੇ ਪਾਸੇ ਨੂੰ ਗੱਲ ਤੁਰ ਪਈ। ਦੂਜੇ ਪਾਸੇ ਜਿਹੜੀ ਸਰਕਾਰ ਤੋਂ ਉਹਨੂੰ ਖਤਰਾ, ਉਹਦੇ ਸਰਕਾਰ ਦਾ MP, ਉਹ ਸਰਕਾਰ ਦਾ ਜਿਹੜਾ ਫੋਰਨ ਮਿਨਿਸਟਰ, ਉਹਦੇ ਲਈ ਕਹਿੰਦੇ ਵੀ ਮੇਰੀ ਬਾਂਹ ਫੜੋ। ਇਹ ਕਿਹੜੇ ਪਾਸੇ ਨੂੰ ਗੱਲ ਜਿਹੜੀ ਉਹ ਤੁਰ ਰਹੀ ਆ? ਇਹ ਮਾੜਾ ਜਿਹਾ ਜਿਹੜਾ ਸਮਝੋ ਇਸ ਦੇ ਵਿੱਚੋਂ ਨਿਕਲ ਕੀ ਰਿਹਾ ਆ। ਲੋਕ ਜਿਹੜੇ ਪਟੀਸ਼ਨ ਤੇ ਸਾਈਨ ਧੜਾ ਧੜ ਜਿਹੜੇ ਕਰ ਰਹੇ ਸੀਗੇ, ਕੱਲ ਵੀ ਆਪਾਂ ਗੱਲ ਕਰ ਰਹੇ ਸੀ, ਜਿਹੜਾ ਐਂਟੀ ਅਮਰੀਕਨਿਜ਼ਮ ਦਾ ਜਿਹੜਾ ਇਹਨਾਂ ਨੇ ਨਵੀਂ ਮੱਦ ਜਿਹੜੀ ਲੈ ਕੇ ਆਂਦੀ ਆ, ਗੁੱਡ ਮੋਰਲ ਕਰੈਕਟਰ ਤੇ ਹੋਰ ਪਤਾ ਨਹੀਂ ਕਿਹੜੀਆਂ ਚੀਜ਼ਾਂ, ਉਹ ਹੁਣ ਤੁਹਾਡੀ ਮਿਟਣੀ ਨਹੀਂ ਆ ਉਹਦੇ ਵਿੱਚੋਂ, ਜਿਹੜੀ ਸਾਈਨ ਕਰਤੇ ਆ ਉਹ। ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਅੱਖ ਹੈ ਇਸ ਟਾਈਮ ਸਭ ਤੋਂ ਜ਼ਿਆਦਾ ਆ। ਸੋ ਇਹ ਜਿਹੜਾ ਮੈਗਜ਼ੀਨ ਆ ਨਾ ਰਾਜਕਨਵੀਰ ਸਿੰਘ ਜੀ, ਉਹਦੇ ਵਿੱਚ ਉਹਨਾਂ ਨੇ ਰੈਫਰ ਕੀਤਾ ਇੱਕ ਅਮਰੀਕਨ ਟਰੱਕਰ ਕਰਕੇ। ਉਹ ਕਹਿੰਦਾ ਵੀ ਜਿਹੜੀ ਇੰਡਸਟਰੀ ਆ ਇਸ ਨੂੰ ਅਨਰੈਗੂਲੇਟਡ ਜਿਹੜੇ ਇਮੀਗ੍ਰੇਸ਼ਨ ਕਰਕੇ ਪੂਰੀ ਤਰ੍ਹਾਂ ਗੱਟ ਕਰ ਦਿੱਤਾ ਗਿਆ ਹੈ, ਪੂਰੀ ਤਰ੍ਹਾਂ ਇਹਨੂੰ ਤਬਾਹ ਕਰ ਦਿੱਤਾ ਗਿਆ ਆ। ਕੈਲੀਫੋਰਨੀਆ ਡਰਾਈਵਰਸ ਕਹਿੰਦੇ ਵੀ they are part of a ecosystem that puts profit over safety, that puts greed before your family. ਤੇ ਇਹ ਕਹਿੰਦੇ ਵੀ a system that not only does not put Americans first but allows for the daily slaughter of innocent Americans on our highways. So it is time to put Americans first. ਉਹ ਕਹਿੰਦੇ ਵੀ ਇਨਵੈਸਟੀਗੇਟ ਕਰੋ ਕੈਲੀਫੋਰਨੀਆ ਦੇ ਸਾਰੇ ਡਰਾਈਵਿੰਗ ਲਾਇਸੈਂਸ ਇਸ਼ੂਐਂਸ ਜਿਹੜੇ ਹੋਏ ਹੈਗੇ ਆ, ਬੈਨ ਤੇ ਰਿਵੋਕ ਕਰੋ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਬੈਨ ਸਾਰੇ ਫੋਰਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ। ਇਹ ਜਿਹੜਾ ਮੈਗਜ਼ੀਨ ਆ ਨਾ, ਜਿਹੜਾ ਆਪਾਂ ਕਹਿ ਰਹੇ ਆ ਵੀ ਜਿਹਨੂੰ ਸਾਰੇ ਦੇ ਸਾਰੇ ਟੌਪ ਦੇ ਪੋਲੀਟੀਸ਼ੀਅਨ ਖਾਸ ਕਰਕੇ ਰਿਪਬਲਿਕਨ ਪੜ੍ਹਦੇ ਆ, ਉਸ ਮੈਗਜ਼ੀਨ ਦੇ ਵਿੱਚ ਇਹ ਲਿਖਿਆ ਗਿਆ ਹੈਗਾ ਜੀ। ਬ੍ਰਾਈਟ ਬਰਡ ਬਹੁਤ ਹੀ ਇੱਕ ਇਨਫਲੂਐਂਸ਼ੀਅਲ ਰਾਈਟ ਵਿੰਗ ਜਿਹੜਾ ਉਹ ਬੰਦਾ ਸੀਗਾ, ਉਹਨੇ ਇਹ ਮੈਗਜ਼ੀਨ ਸ਼ੁਰੂ ਕੀਤਾ ਸੀ। ਮੇਨ ਐਡੀਟਰ ਜਿਹੜੇ ਆ ਸਟੀਵ ਬੈਨਨ ਇਹਦੇ ਰਹਿ ਚੁੱਕੇ ਆ, ਤੇ ਹੁਣ ਇਹ ਗੱਲ ਇੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। ਅੱਗੇ ਨਾ ਆਪਾਂ ਕਹਿੰਦੇ ਸੀਗੇ, ਕਹਿ ਲਓ ਵੀ ਅੰਦਰ ਖੁਸ਼ ਹੁੰਦੇ ਸੀਗੇ ਵੀ ਹਾਂ ਇਹ ਰਗੜਾ ਲਾ ਰਹੇ ਆ ਇਹਨਾਂ ਨੂੰ, ਭਾਰਤੀਆਂ ਨੂੰ, ਵੀ ਇਸ ਤਰੀਕੇ ਦੇ ਨਾਲ ਆ ਗੁਜਰਾਤ ਮਾਡਲ ਨੂੰ। ਆਹ ਦੇਖੋ ਤੁਹਾਡੇ ਮਾਡਲ ਦਾ ਉਹਨਾਂ ਨੇ ਕੀ ਜਲੂਸ ਕੱਢਤਾ ਉੱਥੇ। ਕਹਿੰਦੇ ਵੀ ਵਾਇਰ ਟਰਾਂਸਫਰ ਮਾਈਗ੍ਰੈਂਟ ਕਹਿੰਦੇ ਨਾ ਹੀ, ਵੇਖੋ ਇਹਨਾਂ ਨੇ ਕੀ ਦਿੱਤਾ। ਕਹਿੰਦੇ ਵੀ ਭਾਰਤੀ ਸਰਕਾਰ ਲਈ ਇਹ ਬਹੁਤ ਫਾਇਦੇ ਵਾਲੇ ਬੰਦੇ ਨੇ। ਕਹਿੰਦੇ ਵੀ 2024 ਦੇ ਵਿੱਚ ਭਾਰਤ ਨੂੰ $37 ਬਿਲੀਅਨ ਜਿਹੜਾ ਆ ਉਹ ਮਿਲਿਆ ਆ US ਦੇ ਵਿੱਚ, ਜਿਹੜੀ ਟਰੱਕਿੰਗ, ਹੋਟਲ, ਰੀਟੇਲ ਤੇ ਟੈਕ ਸੈਕਟਰ। ਇੱਥੇ ਨਾਲ ਦੇ ਨਾਲ ਨਾ ਹੁਣ ਇੱਕ ਚੀਜ਼ ਨਾਲ ਹੀ ਦੱਸ ਦਈਏ, ਬਹੁਤ ਸਾਰੇ ਜਿਨ੍ਹਾਂ ਨੇ ਆਪਣੇ ਟਰੱਕਿੰਗ ਆਪਰੇਸ਼ਨਸ ਭਾਰਤ ਦੇ ਵਿੱਚ ਜਿਹੜੇ ਉਹ ਮੂਵ ਕੀਤੇ ਹੋਏ ਆ ਨਾ, ਬਹੁਤਾ ਕੰਮ ਉੱਥੋਂ ਹੋ ਰਿਹਾ ਆ। ਹੋ ਸਕਦਾ ਵੀ ਆਉਂਦੇ ਦਿਨਾਂ 'ਚ ਉੱਥੇ ਵੀ ਗਾਜ ਡਿੱਗੇ। ਇਹ ਵੀ ਜਿਹੜਾ ਉਹ ਧਿਆਨ ਦੇ ਨਾਲ ਜਿਹੜਾ ਦੇਖਣਾ ਆ, ਕਿਉਂਕਿ ਇਹ ਹੁਣ ਰਿਪਬਲਿਕਨ ਵਰਸਸ ਡੈਮੋਕ੍ਰੇਟ ਵੀ ਨਾਲ ਦੇ ਨਾਲ ਇਸ਼ੂ ਆ, ਕਿਉਂਕਿ ਪੋਲੀਟੀਕਲ ਮੁੱਦਾ ਬਣਿਆ ਪਿਆ ਆ। ਉਹ ਕਹਿੰਦੇ ਵੀ ਜਿਹੜਾ ਇਹਨਾਂ ਦਾ ਸੇਮ ਪੈਟ ਡਾਇਲੋਗ ਆ, ਵੀ ਉਹ ਕਹਿੰਦੇ ਵੀ ਜਿਹੜੇ ਨਵੇਂ ਆ ਰਹੇ ਹੁੰਦੇ ਆ ਡੈਮੋਕ੍ਰੇਟਸ ਨੂੰ ਇਹ ਲੱਗਦਾ ਆ ਵੀ ਇਹ ਇੱਥੇ ਆਉਣਗੇ ਤੇ ਇਵੈਂਚੁਅਲੀ ਸਾਨੂੰ ਕਿਸੇ ਦਿਨ ਜਿਹੜੀ ਉਹ ਵੋਟ ਪਾਉਣਗੇ, ਤੇ ਇਸ ਲਈ ਇਹਨਾਂ ਨੂੰ ਇਹ ਡਿਪੋਰਟ ਨਹੀਂ ਕਰਦੇ ਤੇ ਇਹਨਾਂ ਨੂੰ ਪੱਕਿਆਂ ਬਣਨ ਦਾ ਜਿਹੜਾ ਉਹ ਰਾਹ ਜਿਹੜਾ ਉਹ ਦੇ ਰਹੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਹੋਈ ਆ। ਸੋ ਕਹਿੰਦੇ ਉਹਨਾਂ ਨੇ GOP ਪੋਲੀਟੀਸ਼ੀਅਨਸ ਨੂੰ ਵੀ ਕਹਿ ਲਓ ਵੀ ਕਰੜੇ ਹੱਥੀ ਲਿਆ। ਕਹਿੰਦੇ ਵੀ ਉਹ ਵੀ ਇਹ ਬਿਲੀਵ ਕਰੀ ਜਾਂਦੇ ਵੀ ਅਮਰੀਕਨਸ ਹੈ ਹੀ ਨਹੀਂ ਇਹ ਕੰਮ ਕਰਨ ਨੂੰ, ਟਰੱਕਰਸ ਜੌਬ ਜਿਹੜੀ ਉਹ ਕਰਨ ਨੂੰ ਹੈਗੇ ਨਹੀਂ ਆ। ਸੋ ਕਹਿੰਦੇ ਵੀ ਪੋਲੀਟੀਸ਼ੀਅਨਸ ਇਹ ਬਿਲੀਵ ਕਰੀ ਜਾਂਦੇ ਵੀ ਲੇਬਰ ਸ਼ਾਰਟੇਜ ਆ, ਇਨਫ ਅਮਰੀਕਨਸ ਜਿਹੜੀਆਂ ਜੌਬ ਆ ਉਹ ਨਹੀਂ ਕਰ ਰਹੇ। ਤੇ ਪਰ ਇਹ ਨਾਲ ਇਹ ਕਹਿੰਦੇ ਵੀ ਅਮਰੀਕਨ ਡਰਾਈਵਰਸ ਆ, ਉਹਨਾਂ ਨੂੰ ਡੀਸੈਂਟ ਪੇ, ਹਾਊਸਿੰਗ, ਫੈਮਿਲੀ, ਫੂਡ, ਰਿਟਾਇਰਮੈਂਟ, ਉਹ ਸਾਰਾ ਕੁਝ ਜਿਹੜਾ ਉਹ ਚਾਹੀਦਾ ਆ। ਕਹਿੰਦੇ ਵੀ ਅਮਰੀਕਨ ਜਿਹੜਾ ਆ ਉਹ 10-12 ਪਰ ਆਵਰ ਦੇ ਹਿਸਾਬ ਦੇ ਉੱਤੇ ਕੰਮ ਕਰਕੇ ਸੈਟਲ ਨਹੀਂ ਹੋ ਸਕਦਾ। ਇਸੇ ਲਈ ਉਹਨਾਂ ਨੇ ਪਹਿਲੋਂ ਉਹ ਗੱਲ ਜਿਹੜੀ ਲਿਖਤੀ ਹੈ ਤਾਂ 7-8 ਜਾਣੇ ਜਿਹੜੇ ਜੀ ਉਹ ਇਕੱਠੇ ਰਹਿੰਦੇ ਆ ਤੇ ਮਨੀ ਸਾਰੀ ਜਿਹੜੀ ਉਹ ਵਾਪਸ ਕਰਦੇ ਆ। ਜੀ ਸੋ ਇਸ ਮੈਗਜ਼ੀਨ 'ਚ ਅੱਗੇ ਜਾ ਕੇ ਉਹ ਲਿਖਦੇ ਆ ਵੀ ਇੱਕ ਜਿਹੜਾ ਪਾਮਰ ਨਾਮ ਦਾ ਬੰਦਾ ਆ, ਉਹ ਇਹ ਕਹਿੰਦਾ ਵੀ ਜਿਹੜਾ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ, ਉਹਨੂੰ ਜਿਹੜਾ ਇਹ ਸਾਰਾ ਕੁਝ ਜੋ ਅਬਿਊਜ਼ ਹੋ ਰਿਹਾ ਸਿਸਟਮ ਦਾ, ਇਸ ਨੂੰ ਰੋਕਣ ਦੇ ਲਈ ਇੰਡੀਅਨ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ V1 ਤੇ V2 ਜਿਹੜੇ ਟੂਰਿਸਟ ਵੀਜ਼ੇ ਆ ਉਹ ਇਮੀਡੀਏਟਲੀ ਬੰਦ ਕਰ ਦੇਣੇ ਚਾਹੀਦੇ ਹੈਗੇ ਆ।
ਤੇ ਇਹਦੇ ਵਿੱਚ ਇੱਕ ਹੋਰ ਜਿਹੜੀ ਬੀਬੀ ਆ ਲੇਕ ਨਾਮ ਦੀ, ਉਹਨੂੰ ਜਿਹੜਾ ਰੈਫਰੈਂਸ ਦਿੱਤਾ ਗਿਆ ਆ। ਉਹ ਕਹਿੰਦੀ ਵੀ ਉਹ ਜਿਹੜਾ ਪਟੀਸ਼ਨ ਸ਼ੁਰੂ ਹੋਈ ਸੀ ਉਹਦੇ ਵਿੱਚ ਕਈਆਂ ਨੇ ਵੀਡੀਓ ਪਾਈਆਂ ਸੀਗੀਆਂ, ਉਹ ਵੀਡੀਓਜ਼ ਉਹ ਦਿਖਾਲੀਆਂ ਗਈਆਂ ਤੇ ਉਹ ਕਹਿੰਦੇ ਵੀ ਆਹ ਦੇਖੋ ਵੀ ਉਹ ਸਪੈਸ਼ਲ ਟ੍ਰੀਟਮੈਂਟ ਉਸ ਬੰਦੇ ਲਈ ਮੰਗ ਕਰ ਰਹੇ ਆ ਜਿਹਦੇ ਉੱਤੇ ਵਹੀਕਲ ਮੈਨਸਲੌਟਰ ਦੇ ਚਾਰजेस ਲੱਗੇ ਹੈਗੇ ਆ। ਤੇ ਵਾਇਰ ਟਰਾਂਸਫਰ ਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਆ ਵੀ ਇਹ ਇਕੱਲਾ ਅਮਰੀਕਾ ਤੱਕ ਨਹੀਂ ਲਿਮਟਿਡ, ਇਹ ਕੈਨੇਡੀਅਨ ਪੋਲਿਟਿਕਸ, ਕੈਨੇਡਾ ਦੇ ਲੋਕਾਂ ਨੂੰ ਵੀ ਇਫੈਕਟ ਕਰ ਰਿਹਾ ਹੈਗਾ। ਕਹਿੰਦੇ ਵੀ ਦਾ ਵਾਇਰ ਟਰਾਂਸਫਰ ਮਾਈਗ੍ਰੈਂਟਸ ਵਿਲ ਵਰਕ ਫॉर ਲੋ ਵੇਜਸ ਬਿਕੋਜ਼ $1 ਹੇਅਰ ਇਜ਼ ਵਰਥ $50। ਇਹ ਉਹਨਾਂ ਨੂੰ ਪਤਾ ਨਹੀਂ ਵੀ ਅੱਜ ਦੀ ਡੇਟ ਜਿਹੜਾ ਇੰਡੀਆ ਦਾ ਰੁਪਈਆ ਉਹ ਆਲਮੋਸਟ 88 ਰੁਪਏ ਦੇ ਲਾਗੇ ਹੋ ਚੁੱਕਾ ਹੈਗਾ ਆ। ਉੱਥੇ ਉਹ ਕੈਨੇਡਾ ਕਹਿੰਦੇ ਚ ਵੀ 50 ਦਾ ਹੋਣਾ ਨਾ। ਜੀ ਹਾਂਜੀ, ਕੈਨੇਡਾ ਦੇ 50। ਤੇ ਇਹ ਜਿਹੜੇ ਇਲੀਗਲ ਕਹਿੰਦੇ ਸਿੱਖ ਵਾਇਰ ਟਰਾਂਸਫਰ ਮਾਈਗ੍ਰੈਂਟਸ ਆ, ਇਹ ਪ੍ਰੋਫਿਟੇਬਲ ਹੈਗਾ ਸਿੱਖ ਰਨ ਟਰੱਕਿੰਗ ਕੰਪਨੀਆਂ ਦੇ ਲਈ। ਦੇਖ ਲਓ ਤੇ ਕਿੱਥੇ ਇਹ ਕਹਿੰਦੇ ਮਾਰ ਜਿਹੜੇ ਕਰ ਰਹੇ ਆ। ਉਹ ਕਹਿੰਦੇ ਜਿਹੜੇ ਪ੍ਰੋਫਿਟ ਆ ਸਾਇਲੈਂਟਲੀ ਉਹ ਸ਼ੇਅਰ ਕਰਦੇ ਆਪਸ ਦੇ ਵਿੱਚ ਤੇ ਉਹਨਾਂ ਨੂੰ ਹੀ ਹਾਇਰ ਕਰਦੇ ਆ। ਇਹ ਹੁਣ ਤੁਸੀਂ ਦੇਖੋ ਵੀ ਜੇ ਟਰੱਕਿੰਗ ਕੰਪਨੀਆਂ ਦੇ ਪਿੱਛੇ ਆਉਂਦੇ ਆ, ਚੈੱਕ ਕਰਦੇ ਆ, ਤੇ ਕਿੰਨੀਆਂ ਟਰੱਕਿੰਗ ਕੰਪਨੀਆਂ ਨੇ ਅਮਰੀਕਨ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਹਾਇਰ ਕੀਤਾ ਹੋਇਆ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮੈਜੋਰਟੀ ਦੇ ਵਿੱਚ ਸਾਰੇ ਆਪਣੇ ਪੰਜਾਬੀ ਆ, ਜੇ ਪੰਜਾਬੀ ਟਰੱਕਿੰਗ ਕੰਪਨੀਆਂ ਉਹਨਾਂ ਦੇ ਲਈ ਕੰਮ ਕਰਦੇ ਜਾਂ ਹਰਿਆਣੇ ਦੇ ਹੋਏ ਜਾਂ ਹੋਰ ਹੋਏ ਹਨਾ। ਸੋ ਇਹ ਇੱਕ ਹੁਣ ਹੁਣ ਦੇਖੋ ਜਿਹੜਾ ਵੀ ਕੋਈ ਬੰਦਾ ਇਸ ਮੈਗਜ਼ੀਨ ਨੂੰ ਪੜ੍ਹੂਗਾ ਉਹ ਕਿੰਨੀ ਜ਼ਿਆਦਾ ਜਿਹੜੀ ਹੇਟ ਆ ਉਹਨਾਂ ਦੀ ਉਹ ਪੰਜਾਬੀਆਂ ਪ੍ਰਤੀ ਆਪਣੇ ਪ੍ਰਤੀ ਜਿਹੜੀ ਹੋਊਗੀ। ਸੋ ਆਪਾਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਰਹੇ ਭਈ ਆਪਣੀ ਸਿੱਖ ਲੀਡਰਸ਼ਿਪ ਨੂੰ ਇਮੀਡੀਏਟਲੀ ਐਕਟ ਕਰਨਾ ਚਾਹੀਦਾ ਹੈਗਾ, ਲੈਟਰ ਲਿਖਣੇ ਚਾਹੀਦੇ ਕੰਡੋਲੈਂਸਸ ਦੇ, ਉੱਥੇ ਦੇ ਗਵਰਨਰ ਨੂੰ ਮਿਲਣਾ ਚਾਹੀਦਾ ਸੀ, ਪਰ ਇਹ ਸਾਰਾ ਕੁਝ ਲੇਟ ਹੋਇਆ। ਉਹਦੇ ਕਰਕੇ ਜਿਹੜਾ ਹੈ ਇਹ ਸਾਰਾ ਕੁਝ ਹੁਣ ਵਾਪਰ ਰਿਹਾ ਹੈਗਾ। ਤੇ ਕਾਫੀ ਲੰਮਾ ਆਰਟੀਕਲ ਆ, ਪੜ੍ਹਿਓ ਜ਼ਰੂਰ ਤੁਸੀਂ। ਜੀ ਬਿਲਕੁਲ, ਉਹਨਾਂ ਨੇ ਇਹਦੇ ਵਿੱਚ ਉਹ ਗੁਹਾਰ ਜਿਹੜੀ ਇੱਕ ਹਿਸਾਬ ਦੇ ਨਾਲ ਲਾ ਰਹੇ ਆ ਵੀ ਮਾਰਕੋ ਰੂਬੀਓ ਨੂੰ, ਕਹਿੰਦੇ ਵੀ ਕੱਲਾ ਜਿਹੜਾ ਤੁਹਾਡਾ ਵਰਕ ਵੀਜ਼ੇ ਰੋਕ ਕੇ ਨਹੀਂ ਕੰਮ ਜਿਹੜਾ ਉਹ ਸਰਨਾ, ਕਹਿੰਦੇ ਵੀ ਬਹੁਤ ਹੀ ਸਮਾਲਰ ਇਨਫਲੋ ਨੂੰ ਬਲੌਕ ਕੀਤਾ ਆ। H2B, E2, EB3 ਮਾਈਗ੍ਰੈਂਟਸ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਂਦੇ ਆ, ਤੇ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਜੇ ਕਰਬ ਨਹੀਂ ਕੀਤਾ ਮੈਨੀ ਵਰਕ ਪਰਮਿਟ ਜਿਹੜੇ ਇੰਡੀਅਨ ਇਲੀਗਲ ਮਾਈਗ੍ਰੈਂਟਸ ਨੂੰ ਮਿਲੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਡੈਪੂਟੀਜ਼ ਦੇ ਦੁਆਰਾ। ਮੈਕਸੀਕਨ ਡਰਾਈਵਰਸ ਕਹਿੰਦੇ ਇਸ ਤੋਂ ਬਚੇ ਆ, ਜਿਹੜੇ B1 B2 ਵੀਜ਼ੇ ਦੇ ਉੱਤੇ ਆਉਂਦੇ ਉਹਨਾਂ ਦੇ ਉੱਤੇ ਇਫੈਕਟ ਨਹੀਂ ਜਿਹੜਾ ਹੈਗਾ। ਇਹ ਹਰਜੋਤ ਸਿੰਘ ਜੀ ਬ੍ਰਾਈਟ ਪਾਰਟ ਦਾ ਇਹ ਜਿਹੜਾ ਆਰਟੀਕਲ ਆ, ਜੋ ਮੈਨੂੰ ਜਾਂਚ ਪੜਦੀ ਆ, ਜੋ ਸਮਝ ਆਉਂਦੀ ਆ, ਇਹ ਪੂਰਾ ਹਿੱਟ ਜੌਬ ਕਰਾਇਆ ਗਿਆ ਆ। ਇਹ ਗੁਰਸੇਵਕ ਨੂੰ ਲੱਭੋ ਭਾਈ, ਇਹ ਕਿਹੜਾ ਬੰਦਾ ਇਹਦੇ ਨਾਲ ਦਾ ਜਿਹਨੇ ਆ ਬਿਆਨ ਦੇ ਦਿੱਤਾ ਆ। ਇਹਦੇ ਵਿੱਚ ਇਹ ਕੌਣ ਆ, ਇਹਦਾ ਫਰੈਂਡ ਆ ਗੁਰਸੇਵਕ, ਜਿਹਨੇ ਕਿਹਾ ਵੀ ਇੱਥੇ ਆ ਕੇ ਅਸਾਈਲਮ ਅਪਲਾਈ ਕੀਤਾ ਹੋਇਆ ਤੇ ਕਹਿੰਦਾ 2 ਸਾਲਾਂ ਨੂੰ ਜਿਹੜਾ ਜੀ ਉਹਨੇ ਵਾਪਸ ਮੁੜ ਜਾਣਾ, ਪੈਸੇ ਬਣਾ ਕੇ ਚੱਲ ਪੈਸੇ ਬਣਾ ਕੇ ਜਿਹੜਾ ਉਹ ਚਲੇ ਜਾਣਾ। ਲੱਭੋ ਕੀ ਹੈ ਇਹ ਇੱਕ ਦਾ ਨਹੀਂ, ਇਹ ਇਕੱਲੇ ਹਰਜਿੰਦਰ ਦਾ ਨਹੀਂ, ਇਹ ਤੁਹਾਡੇ ਪਤਾ ਨਹੀਂ ਕਿੰਨਿਆਂ ਦੇ ਉੱਤੇ ਲੀਕ ਮਾਰ ਕੇ ਜਾ ਰਿਹਾ ਇਹ ਬੰਦਾ। ਇਹ ਤੁਸੀਂ ਸਮਝ ਨਹੀਂ ਪਾ ਰਹੇ ਵੀ ਇਹ ਕਿੱਥੇ ਨੂੰ ਗੱਲ ਜਿਹੜੀ ਉਹ ਤੋਰੀ। ਉਹਨਾਂ ਨੂੰ ਤਾਂ ਅੱਗੇ ਮੌਕਾ ਚਾਹੀਦਾ ਆ, ਜਿਹੜੇ ਉਹ ਕਹਿੰਦੇ ਆ ਵੀ ਤੁਸੀਂ ਹਿਸਾਬ ਲਾ ਲਓ ਵੀ ਇਹ ਬਾਰਡਰ ਕ੍ਰਾਸ ਕਰਕੇ ਆਏ ਨੂੰ ਤੁਸੀਂ ਦੇਖ ਲਓ ਵੀ ਉਹਨਾਂ ਦੀ ਭਾਸ਼ਾ ਕੀ, ਉਹ ਇਹੀ ਆ ਇਲੀਗਲ ਇਮੀਗ੍ਰੈਂਟ ਡਸ ਨਾਟ ਮੈਟਰ। ਉੱਥੇ ਅਸਾਈਲਮ ਦਾ ਕਹਿੰਦੇ ਵੀ ਹੱਕ ਤੁਹਾਨੂੰ ਹੈਗਾ ਆ, ਨਹੀਂ ਹੈਗਾ ਆ, ਉਹ ਜੋ ਸੰਵਿਧਾਨ ਕਹਿੰਦਾ ਹੱਕ ਹੈਗਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਗੱਲ ਜਿਹੜੀ ਚੱਲ ਰਹੀ ਆ। ਤੇ ਹੁਣ ਪਟੀਸ਼ਨਾਂ ਤਾਂ ਪਤਾ ਨਹੀਂ ਕਿੰਨੀਆਂ ਕਿ ਜਿਹੜੀਆਂ ਉਹ ਤੁਰ ਚੁੱਕੀਆਂ ਆ। ਇਹ ਜਿਹੜੀ ਆ ਪਟੀਸ਼ਨ ਨੇ, ਜਿੰਨਾ ਨੁਕਸਾਨ ਇਸ ਪਟੀਸ਼ਨ ਨੇ ਜਿਹੜਾ ਉਹ ਕਰ ਦਿੱਤਾ ਨਾ, ਵੀ ਮੈਨੂੰ ਨਹੀਂ ਲੱਗਦਾ ਸ਼ਾਇਦ ਉਹ ਉਹਨਾਂ ਨੁਕਸਾਨ ਹੋਣਾ ਸੀ ਉਸ ਤਰੀਕੇ ਦੇ ਨਾਲ। ਹੁਣ ਇੱਕ ਹੋਰ ਕੋਈ ਪਟੇਲ ਕਰਕੇ ਆ, ਉਹ ਕਹਿੰਦਾ ਵੀ ਇਹਨੂੰ ਡੈਥ ਸੈਂਟੈਂਸ ਦਿਓ, ਉਹਨੇ ਇੱਕ ਨਵੀਂ ਪਟੀਸ਼ਨ ਚਲਾ ਛੱਡੀ ਆ ਹਰਜਿੰਦਰ ਸਿੰਘ ਦੇ ਜਿਹੜਾ ਉਹ ਉਲਟ। ਤੁਸੀਂ ਦੇਖੋ ਵੀ ਇਸ ਟਾਈਮ ਤੁਹਾਨੂੰ ਉਹਨਾਂ ਨੇ ਪਵਾਦੇ ਬਣਾਤਾ, ਜਿੱਦਾਂ ਕਹਿ ਲਓ ਵੀ ਬਸ ਤੁਸੀਂ ਉਹਨਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ ਹੋ, ਤੁਹਾਨੂੰ ਉਹਨਾਂ ਨੇ ਸੌਫਟ ਟਾਰਗੇਟ ਬਣਵਾ ਦਿੱਤਾ। ਇਦਾਂ ਦੇ ਬਿਆਨ ਤੁਹਾਡੇ ਜਿਹੜੇ ਮੂਹਰਿਓਂ ਨਿਕਲ ਗਏ ਆ, ਉਹ ਕਹਿ ਦਿੱਤੇ ਆ। ਤੇ ਕਿੱਦਾਂ ਦਾ ਦੇਖੋ ਬਹੁਤ ਭੈੜਾ ਆਰਟੀਕਲ ਜਿਹੜਾ ਇਹਨਾਂ ਨੇ ਲਿਖਿਆ ਵੀ ਇਲੀਗਲ ਸਿੱਖ ਵਾਇਰ ਟਰਾਂਸਫਰ ਮਾਈਗ੍ਰੈਂਟਸ, ਕਿ ਇਹ ਜਦੋਂ ਰੈਮਿਟੈਂਸ ਦੀ ਗੱਲ ਕਰ ਰਹੇ ਸੀ ਨਾ ਵੀ ਉਹਦੇ ਉੱਤੇ ਰੋਕ ਲਾਉਣੀ ਆ। ਆਪਣੇ ਬੰਦੇ ਕਈ ਜਿਹੜੇ ਬੜੇ ਇਦਾਂ ਸੀਗਾ ਵੀ ਹਾਂ ਲੈ ਵੀ ਉਹ ਦੂਜਿਆਂ ਦੇ ਉੱਤੇ ਬਹੁਤ ਅਸਰ ਜਿਹੜਾ ਉਹ ਪੈਣਾ, ਭਾਈ ਅਸਰ ਸਾਰਿਆਂ ਤੇ ਹੀ ਪੈ ਰਿਹਾ ਆ। ਇਹ ਤੁਸੀਂ ਦੇਖੋ ਵੀ ਕਿੱਥੇ ਤੱਕ ਕੰਮ ਜਿਹੜਾ ਉਹ ਜਾ ਰਿਹਾ ਆ। ਅਗਲੇ ਤੁਹਾਡੇ ਤੇ ਇਹ ਦੋਸ਼ ਲਾ ਰਹੇ ਵੀ ਤੁਸੀਂ ਕਿਸੇ ਹੋਰ ਨੂੰ ਹਾਇਰ ਨਹੀਂ ਕਰ ਰਹੇ। ਕਹਿੰਦੇ ਵੀ ਇੰਡੀਅਨ ਜਿਹੜੇ ਰਨ ਬਿਜ਼ਨੈਸਿਸ ਆ ਇਸ ਦੇ ਵਿੱਚ, ਉਹਨਾਂ ਨੇ ਸਾਰਿਆਂ ਦੇ ਉੱਤੇ ਇਹਨਾਂ ਨੇ ਨਿਸ਼ਾਨਾ ਜਿਹੜਾ ਉਹ ਲਾ ਦਿੱਤਾ, ਇਕੱਲੇ ਟਰੱਕਿੰਗ ਦੇ ਵਿੱਚ ਨਹੀਂ ਆ, ਉਹਨਾਂ ਨੇ ਬਾਕੀਆਂ ਦੇ ਉੱਤੇ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਲਾ ਰਿਹਾ ਹੈਗਾ ਆ। ਸੋ ਸਿਚੁਏਸ਼ਨ ਤੁਸੀਂ ਦੇਖੋ ਵੀ ਕਿੱਥੇ ਆ। ਕਹਿੰਦੇ ਵੀ ਯੂ ਟਰਨ ਕ੍ਰੈਸ਼ ਨੇ ਕਹਿੰਦੇ ਵੀ ਇੰਡੀਅਨ ਕਮਿਊਨਿਟੀ ਦੇ ਵਿੱਚ ਸਪਲਿਟ ਪਾ ਦਿੱਤਾ ਆ।
ਕਹਿੰਦੇ ਵੀ ਸਪੈਸ਼ਲੀ ਅਮੰਗ ਇੰਡੀਅਨ ਹਿੰਦੂਜ਼ ਜਿਹੜੇ ਸਿੱਖ ਨੈਸ਼ਨਲਿਜ਼ਮ ਨੂੰ ਡਿਨਾਊਂਸ ਕਰਦੇ, ਜਿਹੜੇ ਇਹਨਾਂ ਦੇ ਉਲਟ ਆ, ਉਹ ਕਹਿੰਦੇ ਵੀ ਇਹ ਬਿਲਕੁਲ ਗਲਤ ਕੀਤਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਇਹ ਚੀਜ਼ ਜਿਹੜੀ ਉਹ ਚੱਲ ਰਹੀ ਆ। ਸੋ ਜੇ ਅਕਾਊਂਟੇਬਿਲਟੀ ਲੈ ਕੇ ਅੱਗੇ ਵੱਧਦੇ, ਵਿਕਟਮਸ ਦੇ ਨਾਲ ਜਿਹੜਾ ਉਹ ਤੁਸੀਂ ਜਾ ਕੇ ਜੁੜਦੇ, ਤੇ ਜੇ ਕੁਛ ਵੀ ਇਹਨਾਂ ਦਾ ਕਰਨਾ ਸੀ, ਜੇ ਕੋਈ ਅੰਦਰ ਖਾਤੇ ਕਰਦੇ ਮਦਦ ਤਾਂ ਠੀਕ ਸੀ, ਮੋਰੇ ਆ ਕੇ ਜੋ ਕਰ ਰਹੇ ਆ, ਤੇ ਜਿੱਦਾਂ ਦੇ ਉਹਦੇ ਫਰੈਂਡ ਗੁਰਸੇਵਕ ਨੇ ਹੁਣ ਇਹ ਬਿਆਨ ਦੇ ਦਿੱਤਾ ਆ, ਇਹ ਗੱਲ ਪਤਾ ਨਹੀਂ ਕਿੱਥੇ ਦੀ ਕਿੱਥੇ ਤੱਕ ਜਾਊਗੀ। ਜੇ ਹੁਣ ਇਹਨਾਂ ਦੇ ਪਾਲਿਸੀ ਮੇਕਰ ਇਸ ਅਖਬਾਰ ਨੂੰ ਜਿਹੜੇ ਪੜ੍ਹਦੇ ਆ, ਉਹ ਦੇਖਦੇ ਆ, ਹਰਸਿਮਰਤ ਕੌਰ ਬਾਦਲ ਦਾ ਇਸ ਦੇ ਵਿੱਚ ਨਾਂ ਆ, ਵੀ ਇੰਡੀਅਨ MP ਉੱਥੋਂ ਦੇ ਨੂੰ ਕਹਿ ਰਹੀ ਆ ਵੀ 1.5 ਲੱਖ ਜਿਹੜੇ ਪੰਜਾਬੀ ਟਰੱਕ ਡਰਾਈਵਰ ਆ, ਉਹਨਾਂ ਨੂੰ ਡਿਸਕ੍ਰਿਮੀਨੇਟ ਨਹੀਂ ਕਰਨਾ ਚਾਹੀਦਾ, ਉਹਨਾਂ ਦੀ ਰੋਜੀ ਰੋਟੀ ਦਾ ਜਿਹੜਾ ਉਹ ਸਵਾਲ ਪੈਦਾ ਜਿਹੜਾ ਉਹ ਹੋ ਗਿਆ ਆ, ਤੇ ਉਹਦੇ ਵਿੱਚ ਅੱਗੇ ਗੱਲ ਕਿੱਥੇ ਤੱਕ ਜਿਹੜੀ ਉਹ ਜਾ ਰਹੀ ਆ। ਉਹਨਾਂ ਨੇ ਇੰਡੀਅਨ ਪੋਲਿਟਿਕਸ ਵੀ ਇਨਵੋਲਵ ਕਰ ਦਿੱਤੀ। ਇਹਨਾਂ ਨੇ ਕਹਿਣਾ ਇਹਦੇ ਵਿੱਚ ਕੀ ਆ ਵੀ ਬਾਹਰਲੇ ਮੁਲਕ ਦੀ ਸਰਕਾਰ ਸਾਡੇ ਜਿਹੜੇ ਇੱਥੇ ਫੈਸਲੇ ਲਏ ਜਾ ਰਹੇ ਆ, ਕਾਨੂੰਨ ਆ, ਉਹਦੇ ਵਿੱਚ ਦਖਲਅੰਦਾਜ਼ੀ ਕਿਉਂ ਕਰ ਰਹੇ ਆ। ਇਹ ਇਹਨਾਂ ਨੇ ਇੱਕ ਇਸ ਦੇ ਪਾਸੇ ਵਿੱਚ ਤਾਂ ਇਹ ਇਹ ਕਹਿਣਾ ਕਰ ਰਹੇ ਆ ਇੰਡੀਆ ਦੇ ਪੋਲੀਟੀਸ਼ੀਅਨ, ਦੂਜੇ ਪਾਸੇ ਅੱਧੇ ਇਹ ਲੱਗੇ ਹੋ ਆ ਵੀ ਉਹਨੂੰ ਕਹਿ ਰਿਹਾ ਵੀ ਇਹ ਖਾਲਿਸਤਾਨੀ ਟੈਰਰਿਸਟ ਸੀਗਾ, ਖਾਲਿਸਤਾਨੀ ਬੰਦਾ ਸੀਗਾ ਜਿਸ ਨੇ ਇਹ ਬੰਦੇ ਮਾਰੇ ਹੈਗੇ ਆ। ਸੋ ਉਹ ਵੀ ਤੁਸੀਂ ਗੂਗਲ ਸਰਚ ਕਰੋ। ਇਹ ਵੀ ਇੱਕ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿੰਨੇ ਵੀ ਆਪਾਂ ਹੁਣ ਤੱਕ ਜੋ ਵੀ ਆਪਾਂ ਖਬਰ ਸਾਂਝੀ ਕੀਤੀ ਹੈ, ਇੱਕ ਵੀ ਸ਼ਬਦ ਅਸੀਂ ਆਪਣੇ ਕੋਲੋਂ ਨਹੀਂ ਲਾਇਆ। ਜੋ ਕੁਝ CBS, ਐਸੋਸੀਏਟਡ ਪ੍ਰੈਸ, ਮੈਗਜ਼ੀਨ ਜਿਹਦੀ ਗੱਲ ਕਰ ਰਹੇ ਆ, ਉਹਦੇ ਚ ਆਇਆ, ਉਹ ਐਗਜ਼ੈਕਟਲੀ ਤੁਹਾਨੂੰ ਟਰਾਂਸਲੇਸ਼ਨ ਕਰਕੇ ਦੱਸ ਰਹੇ ਆ, ਤਾਂ ਕਿ ਕੀ ਹੁੰਦਾ ਵੀ ਬਹੁਤ ਵਾਰੀ ਆਪਾਂ ਪੜ੍ਹਦੇ ਨਹੀਂ ਹੈ, ਇਹ ਸੋਚਦੇ ਆ ਵੀ ਲੈ ਜੀ ਇਹ ਪੰਜਾਬੀ ਮੀਡੀਆ ਵਾਲੇ ਇਹੀ ਰੌਲਾ ਪਾਉਂਦੇ ਆ, ਬਾਹਰ ਤਾਂ ਕੁਝ ਨਹੀਂ ਹੋ ਰਿਹਾ। ਤੁਹਾਨੂੰ ਦੱਸ ਰਿਹਾ ਵੀ ਬਾਹਰ ਕੀ ਹੋ ਰਿਹਾ ਆ। ਕੱਲਾ ਟਰੱਕਿੰਗ ਇੰਡਸਟਰੀ ਦੇ ਉੱਤੇ ਨਹੀਂ ਇਹਦਾ ਬਹੁਤ ਵੱਡਾ ਅਸਰ ਪੈਣਾ ਹੈਗਾ, ਇਹ ਹੋਰ ਬਿਜ਼ਨਸ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ। ਜੋ ਕੁਝ ਜੋ ਉਹ ਇੱਕ ਤਰ੍ਹਾਂ ਦੇ ਨਾਲ ਹੇਟ ਫੈਲਾਈ ਜਾ ਰਹੀ ਹੈਗੀ ਆ। ਤੇ ਇਸ ਤੋਂ ਅੱਗੇ ਆਪਾਂ ਕੁਝ ਕੁ ਹੋਰ ਖਬਰਾਂ ਰਾਜਕਨਵੀਰ ਸਿੰਘ ਜੀ ਜ਼ਰੂਰ ਸਾਂਝੀਆਂ ਜੀ। ਕਰ ਲਈਏ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਕਿ ਅਮਰੀਕਾ ਦਾ ਜਿਹੜਾ ਝੰਡਾ ਆ ਹੁਣ ਕੋਈ ਸਾੜ ਨਹੀਂ ਸਕੂਗਾ, ਜੇ ਸਾੜੂਗਾ ਤੇ ਉਸ ਨੂੰ ਜਿਹੜੀ ਆ ਸਜ਼ਾ ਹੋਊਗੀ। ਹਾਲਾਂਕਿ 1999 ਦੇ ਵਿੱਚ US ਦੀ ਸੁਪਰੀਮ ਕੋਰਟ ਨੇ 5 ਦੇ ਮੁਕਾਬਲੇ 4 ਦੇ ਨਾਲ ਇਹ ਕਿਹਾ ਸੀ ਵੀ ਜੇ ਕਿ ਅਮਰੀਕਾ ਦਾ ਝੰਡਾ ਸਾੜਦਾ ਆ ਕੋਈ ਉਹ ਦੇਸ਼ ਧਰੋਹੀ ਨਹੀਂ ਹੈ। ਪਰ ਕੋਈ ਵੀ ਜਿਹੜਾ ਝੰਡਾ ਆ ਨਹੀਂ ਸਾੜਨਾ ਚਾਹੀਦਾ ਹੈਗਾ, ਉਹ ਗਲਤ ਗੱਲ ਆ। ਤੇ ਕੱਲ ਜਦੋਂ ਇਹ ਐਗਜ਼ੈਕਟਿਵ ਆਰਡਰ ਜਾਰੀ ਕੀਤਾ, ਉਸ ਤੋਂ ਬਾਅਦ ਇੱਕ ਬੰਦੇ ਨੇ ਉੱਥੇ ਹੀ ਵਾਈਟ ਹਾਊਸ ਦੇ ਸਾਹਮਣੇ US ਦਾ ਜਿਹੜਾ ਫਲੈਗ ਆ ਉਸ ਨੂੰ ਅੱਗ ਲਾ ਵੈਟਰਨ ਦਿੱਤੀ ਸੀਗਾ ਉਹ। ਤੇ ਉਸ ਬੰਦੇ ਨੂੰ ਅਰੈਸਟ ਕਰ ਲਿਆ ਗਿਆ। ਲੈਫੀਅਟ ਸਕੁਅਰ ਜੋ ਹੈਗਾ ਗਰਾਊਂਡਸ ਦੇ ਉੱਤੇ ਵਾਇਲੇਟਿੰਗ ਦਾ ਆਰਡਰ ਔਰ ਆਫ ਵਾਰਨਿੰਗ ਦਾ ਫਲੈਗ। ਸੋ ਉਹਨੂੰ ਹੁਣ ਚਾਰਜ ਵੀ ਕੀਤਾ ਜਾ ਰਿਹਾ ਹੈਗਾ ਤੇ ਇਹ ਜਿਹੜੀ ਵੀਡੀਓ ਵੀ ਕਾਫੀ ਘੁੰਮ ਰਹੀ ਹੈਗੀ ਆ। ਉਹ ਬੰਦੇ ਨੇ ਇਹ ਕਿਹਾ ਵੀ ਮੈਂ ਤਾਂ ਪ੍ਰੋਟੈਸਟ ਕਰ ਰਿਹਾ ਵੀ ਮੈਂ ਲਾਈਕ ਨਹੀਂ ਕਰਦਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ, ਤੇ ਹਾਲਾਂਕਿ ਮੈਂ ਮਿਲਟਰੀ ਦੇ ਵਿੱਚ ਰਿਹਾ ਆ, ਪਰ ਨੋ ਮੈਟਰ ਵਾਟ ਜੋ ਹੁਣ ਐਗਜ਼ੈਕਟਿਵ ਆਰਡਰ ਜਾਰੀ ਹੋ ਗਿਆ ਆ, ਸੋ ਲਾਗੂ ਹੋਊਗਾ ਹੀ ਹੋਊਗਾ। ਇੱਕ ਚੀਜ਼ ਅਸੀਂ ਐਗਜ਼ੈਕਟਿਵ ਆਰਡਰ ਤੇ ਕਾਨੂੰਨ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਐਗਜ਼ੈਕਟਿਵ ਆਰਡਰ ਜਿਹੜੇ ਰਾਸ਼ਟਰਪਤੀ ਆ, ਜਿੰਨੀ ਦੇਰ ਤੱਕ ਉਹ ਰਾਸ਼ਟਰਪਤੀ ਉਨੀ ਦੇਰ ਤੱਕ ਹੋ ਸਕਦਾ, ਅਗਲੇ ਆ ਕੇ ਚੇਂਜ ਵੀ ਜਿਹੜੇ ਉਹ ਕਰ ਸਕਦੇ। ਪਰ ਫਸਟ ਅਮੈਂਡਮੈਂਟ ਦੇ ਤਹਿਤ ਜਿਹੜੀ ਐਕਸਪ੍ਰੈਸ਼ਨ ਆ, ਫ੍ਰੀ ਐਕਸਪ੍ਰੈਸ਼ਨ ਆ, ਉਹਦੇ ਤਹਿਤ ਤੁਸੀਂ ਝੰਡਾ ਸਾੜ ਸਕਦੇ। ਕਾਨੂੰਨ ਜਿਹੜਾ ਉਹ ਕਹਿੰਦਾ, ਜਿੱਦਾਂ ਸੁਪਰੀਮ ਕੋਰਟ ਦਾ ਇੱਕ ਫੈਸਲੇ ਦਾ ਹਵਾਲਾ ਦਿੱਤੇ ਹੋਏ ਤੁਹਾਨੂੰ ਦੱਸਿਆ ਵੀ 4 ਦੇ ਮੁਕਾਬਲੇ 5 ਦੇ ਨਾਲ ਕਾਫੀ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਹਾਂ ਇਦਾਂ ਹੋ ਸਕਦਾ ਆ, ਪਰ ਹੁਣ ਰਾਸ਼ਟਰਪਤੀ ਟਰੰਪ ਇਸ ਤਰੀਕੇ ਨਾਲ ਕਰ ਰਹੇ ਆ। ਅੱਗੇ ਹੁੰਦਾ ਸੀ, ਹਰਜੋਤ ਸਿੰਘ ਜੀ ਇਹ ਵੀ ਨਾਲ ਹੀ ਦੱਸਦੇ ਜਾਈਏ ਵੀ ਅੱਗੇ ਇਹ ਵੀ ਚੀਜ਼ਾਂ ਹੁੰਦੀਆਂ ਸੀ ਵੀ ਰਾਸ਼ਟਰਪਤੀਆਂ ਦੀਆਂ ਜਿਹੜੀਆਂ ਫੋਟੋਆਂ ਆ ਅੰਦਰ ਆਫਿਸਿਸ ਦੇ ਵਿੱਚ ਹੁੰਦੀਆਂ ਸੀ। ਪਹਿਲੀ ਵਾਰੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਅਜਿਹਾ ਹੋ ਰਿਹਾ, ਰਾਸ਼ਟਰਪਤੀ ਟਰੰਪ ਨੇ ਆਪਣਾ ਬਹੁਤ ਹੀ ਵੱਡਾ ਜਿਹੜਾ ਪੋਸਟਰ ਜਿਹੜਾ ਆ ਇੱਕ ਬਿਲਡਿੰਗ ਦੇ ਬਾਹਰ ਜਿਹੜਾ ਉਹ ਉਸ ਤਰੀਕੇ ਦੇ ਨਾਲ ਲਟਕਾਇਆ ਆ। ਉਸ ਨੂੰ ਲੈ ਕੇ ਵੀ ਜਿਹੜਾ ਕਾਫੀ ਰੌਲਾ ਰੱਪਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਉਹ ਪੈ ਰਿਹਾ ਹੈਗਾ। ਕਹਿੰਦੇ ਵੀ ਇਹ ਇਦਾਂ ਦੀਆਂ ਚੀਜ਼ਾਂ ਅਸੀਂ ਕੋਰੀਆ ਦੇ ਵਿੱਚ, ਨਾਰਥ ਕੋਰੀਆ ਦੇ ਵਿੱਚ ਜਿਹੜੀਆਂ ਉਹ ਦੇਖਦੇ ਸੀਗੇ, ਇਹ ਇੱਥੇ ਕਿਉਂ ਹੈਗਾ ਆ। ਉਧਰ ਇੱਕ ਹੋਰ ਖਬਰ ਦੇ ਵਿੱਚ ਇੱਕ ਜੱਜ ਦੇ ਦੁਆਰਾ ਜੋ ਟਰੰਪ ਪ੍ਰਸ਼ਾਸਨ ਦੇ ਦੁਆਰਾ ਲਾ ਸੂਟ ਲਿਆਂਦਾ ਗਿਆ ਸੀਗਾ ਮੈਰੀਲੈਂਡ ਦੇ ਉਹਨਾਂ ਜੱਜਾਂ ਦੇ ਉਲਟ, ਉਸ ਕੇਸ ਨੂੰ, ਉਸ ਲਾ ਸੂਟ ਨੂੰ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ। ਇਹ ਮੈਰੀਲੈਂਡ ਬੇਸਡ ਜਿਹੜੇ ਜੱਜ ਸੀਗੇ ਜੋ ਇਮੀਗ੍ਰੇਸ਼ਨ ਦੇ ਕੇਸ ਦੇਖਦੇ ਸੀ, ਉਹਨਾਂ ਦੇ ਉਲਟ ਕੇਸ ਲਿਆਂਦਾ ਗਿਆ ਸੀਗਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ ਵੀ ਇਹ ਜਿਹੜੇ ਆ ਇੱਕ ਹਿਸਾਬ ਦੇ ਨਾਲ ਉਹਨਾਂ ਜੱਜਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਹੜੇ ਇਮੀਗ੍ਰੇਸ਼ਨ ਦੇ ਕੇਸਿਸ ਜ਼ਿਆਦਾ ਪਾਸ ਇੱਕ ਹਿਸਾਬ ਦੇ ਨਾਲ ਕਰਦੇ ਸੀਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਕੋਰਟ ਦੇ ਕੋਲ ਅਥਾਰਟੀ ਨਹੀਂ ਹੈਗੀ ਸਟੈਂਡਿੰਗ ਆਰਡਰ ਇਸ ਤਰੀਕੇ ਦੇ ਨਾਲ, ਤੇ ਕਹਿੰਦਾ ਵੀ ਇਹਦੇ ਨਾਲ ਆਟੋਮੈਟਿਕ 2 ਦਿਨ ਦਾ ਪੌਜ਼ ਲੱਗ ਜਾਂਦਾ ਹੈ ਡੈਪੂਟੇਸ਼ਨ
ਕੇਸਿਸ ਦੇ ਜਿਹੜਾ ਉਹ ਤੇ US ਡਿਸਟ੍ਰਿਕਟ ਜੱਜ ਥਾਮਸ ਕੂਲਨ ਜੋ ਕਿ ਵਰਜੀਨੀਆ ਦੇ ਵਿੱਚ ਯੂਜਲੀ ਬੈਠਦੇ ਆ, ਪਰ ਇਹ ਜਿਹੜਾ ਕੇਸ ਇਹਨਾਂ ਨੂੰ ਸਾਈਨ ਕੀਤਾ ਗਿਆ ਸੀਗਾ ਮੈਰੀਲੈਂਡ ਦੇ ਜੱਜਿਸ ਦਾ, ਕਿਉਂਕਿ ਮੈਰੀਲੈਂਡ ਦੇ ਜੱਜਿਸ ਇਸ ਦੇ ਵਿੱਚ ਪਾਰਟਿਸਿਪੇਟ ਨਹੀਂ ਸੀ ਜਿਹੜਾ ਉਹ ਕਰ ਸਕਦੇ। ਉਹਨਾਂ ਨੇ ਆਪਣੀ ਰੂਲਿੰਗ ਦੇ ਵਿੱਚ ਜਿਹੜਾ ਉਹ ਲਿਖਿਆ ਆ ਵੀ ਜਿਹੜਾ ਰਾਹ ਅਪਣਾਇਆ ਆ ਪ੍ਰਸ਼ਾਸਨ ਨੇ ਇਹਨਾਂ ਜੱਜਾਂ ਦੇ ਉਲਟ, ਉਹ ਗਲਤ ਆ, ਨਾਟ ਦੀ ਕਰੈਕਟ ਐਵੀਨਿਊ ਜੇ ਆਰਡਰ ਨੂੰ ਚੈਲੰਜ ਜਿਹੜਾ ਉਹ ਕਰਨਾ ਹੈਗਾ ਆ। ਸੋ ਜਸਟਿਸ ਡਿਪਾਰਟਮੈਂਟ ਨੇ ਸੂ ਕੀਤਾ ਸੀਗਾ ਚੀਫ ਜੱਜ ਜਾਰਜ ਰਸਲ ਨੂੰ 21 ਮਈ ਨੂੰ, ਜਿਸ ਨੂੰ ਬਾਅਦ ਦੇ ਵਿੱਚ ਅਪਡੇਟ ਕੀਤਾ ਗਿਆ ਸੀਗਾ ਹਫ਼ਤੇ ਬਾਅਦ ਵੀ ਫੈਡਰਲ ਜੱਜ ਮੈਰੀਲੈਂਡ ਦੇ ਵਿੱਚ ਇਹਨਾਂ ਕੇਸਿਸ ਨੂੰ ਹੈਂਡਲ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਜਿਹੜੇ ਇਮੀਗ੍ਰੈਂਟਸ ਇਸ ਟਾਈਮ ਡੈਪੋਟੇਸ਼ਨ ਦੀ ਤਲਵਾਰ ਜਿਨ੍ਹਾਂ ਦੇ ਸਿਰ ਦੇ ਉੱਤੇ ਇਸ ਟਾਈਮ ਲਟਕ ਰਹੀ ਆ। ਇਸ ਆਰਡਰ ਦੇ ਨਾਲ ਟੈਂਪਰੇਰੀ ਸਟੇ ਜਿਹੜਾ ਉਹਨਾਂ ਨੂੰ ਮਿਲਿਆ ਸੀਗਾ ਡੈਪੋਟੇਸ਼ਨ ਤੋਂ 2 ਬਿਜ਼ਨਸ ਦਿਨਾਂ ਦੇ ਲਈ, ਜਿੰਨੀ ਦੇਰ ਤੱਕ ਕੇਸ ਨੂੰ ਕੰਸੀਡਰ ਜਿਹੜਾ ਉਹ ਕੀਤਾ ਜਿਹੜਾ ਹੋ ਜਾਂਦਾ ਸੀਗਾ। ਸੋ ਇੱਕ ਹੋਰ ਜੱਜ ਨੇ ਟਰੰਪ ਉਹਨਾਂ ਦੇ ਲਾਸੂਟ ਨੂੰ ਡਿਸਮਿਸ ਕੀਤਾ ਆ ਇਹਨਾਂ ਜੱਜਾਂ ਦੇ ਉਲਟ। ਜੀ, ਅਗਲੀ ਖਬਰ ਇੱਕ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਨੇ ਈਰਾਨ ਦੇ ਜਿਹੜੇ ਡਿਪਲੋਮੈਟ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈਗਾ। ਉਹ ਕਹਿੰਦੇ ਵੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਪਿਛਲੇ ਸਾਲ ਉੱਥੇ ਇੱਕ ਤਰ੍ਹਾਂ ਦੇ ਨਾਲ ਇੱਕ ਸਿਨਾਗੋਗ ਤੇ ਇੱਕ ਯੂਸ਼ ਜਿਹੜਾ ਬਿਜ਼ਨਸ ਆ ਉਹਦੇ ਉੱਤੇ ਅਟੈਕ ਕੀਤਾ ਗਿਆ ਸੀ, ਤੇ ਸਾਡੀ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਪਤਾ ਚੱਲਿਆ ਕਿ ਇਰਾਨ ਵਾਜ਼ ਬਿਹਾਈਂਡ ਐਂਟੀ-ਸੈਮਿਟਿਕ ਆਰਸਨ ਅਟੈਕ। ਸੋ ਇਹ ਹੁੰਦਾ ਟਰਾਂਸਨੈਸ਼ਨਲ ਰਿਪਰੈਸ਼ਨ, ਵੀ ਕਿਸ ਤਰ੍ਹਾਂ ਤੁਸੀਂ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਇੰਟਰਫੀਅਰ ਕਰਦੇ ਹੈਗੇ ਆ। ਇਸੇ ਕਰਕੇ ਆਪਾਂ SB 509 ਬਿੱਲ ਦੀ ਸਪੋਰਟ ਕਰਦੇ ਸੀ ਵੀ ਇੱਥੇ ਹੋਣਾ ਚਾਹੀਦਾ। ਸੋ ਆਸਟ੍ਰੇਲੀਆ ਵਾਲਿਆਂ ਨੇ ਉੱਥੇ ਦਾ ਜਿਹੜਾ ਡਿਪਲੋਮੈਟ ਹੀ ਹੈਗੇ ਆ ਉਹਨਾਂ ਨੂੰ ਕਿਹਾ ਭੱਜੋ ਇੱਥੋਂ ਸਾਡੇ ਮੁਲਕ ਦੇ ਵਿੱਚੋਂ, ਤੁਸੀਂ ਸਾਡੇ ਮੁਲਕ 'ਚ ਆ ਕੇ ਜਿਹੜਾ ਆ ਇਹ ਗੰਦ ਪਾ ਰਹੇ ਹੈਗੇ ਆ। ਇਹ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਇਹ ਪੂਰਾ ਅਸੀਂ ਇਨਵੈਸਟੀਗੇਟ ਕੀਤਾ ਵੀ ਕਿਸ ਤਰ੍ਹਾਂ ਇਰਾਨ ਦੀ ਸਰਕਾਰ ਉਹਨਾਂ ਦੇ ਬੰਦੇ ਜਿਹੜੇ ਆ ਉਹ ਵਾਇਲੈਂਟ ਅਟੈਕ ਔਨ ਯੂਸ਼ ਬਿਜ਼ਨੈਸਸ ਐਂਡ ਇੰਸਟੀਟਿਊਸ਼ਨਸ ਦੇ ਵਿੱਚ ਇਨਵੋਲਵ ਸੀ। ਜੀ ਜੀ। ਬਿਲਕੁਲ। ਸੋ ਹਜੇ ਅਸੀਂ ਸਮਾਂ ਆਪਣੇ ਪ੍ਰੋਗਰਾਮ ਦਾ ਅੱਜ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਇਹ ਗੱਲ ਕਰੀਏ, ਇਜ਼ਰਾਈਲ ਦੇ ਦੁਆਰਾ ਗਾਜ਼ਾ ਦੇ ਵਿੱਚ ਇੱਕ ਹੋਰ ਸਟ੍ਰਾਈਕ ਕੀਤੀ ਗਈ ਹੈ। ਗਾਜ਼ਾ ਦੇ ਹਸਪਤਾਲ ਦੇ ਵਿੱਚ ਰਿਪੋਰਟਿੰਗ ਇਹ ਹੋ ਰਹੀ ਆ ਵੀ ਉੱਥੇ 22 ਜਾਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 5 ਜਰਨਲਿਸਟ ਵੀ ਕਹਿੰਦੇ ਸ਼ਾਮਲ ਸੀਗੇ। ਖਾਨ ਯੂਨਸ ਦਾ ਜਿਹੜਾ ਇਲਾਕਾ ਆ ਗਾਜ਼ਾ ਪੱਟੀ ਦੇ ਵਿੱਚ, ਉੱਥੇ 22 ਜਾਣਿਆਂ ਦੀ ਜਿਹੜੀ ਇਸ ਹਮਲੇ ਦੇ ਵਿੱਚ ਕਹਿ ਸਕਦੇ ਹਾਂ ਵੀ ਇਸ ਸਟ੍ਰਾਈਕ ਦੇ ਵਿੱਚ ਮੌਤ ਜਿਹੜੀ ਉਹ ਹੋਈ ਹੈਗੀ ਆ। ਤੇ ਕਹਿੰਦੇ ਵੀ ਇਹ ਗਾਜ਼ਾ ਦਾ ਸਭ ਤੋਂ ਵੱਡਾ ਇਸ ਟਾਈਮ ਫੰਕਸ਼ਨਿੰਗ ਹਸਪਤਾਲ ਸੀਗਾ, ਜਿੱਥੇ ਕਾਫੀ ਲੋਕਾਂ ਦਾ ਇਲਾਜ ਕੀਤਾ ਜਿਹੜਾ ਉਹ ਜਾ ਰਿਹਾ ਸੀਗਾ। ਤੇ ਇਜ਼ਰਾਈਲੀ ਸਰਕਾਰ ਨੇ ਕਹਿੰਦੇ ਵੀ ਘੱਟ ਹੀ ਦੇਖਿਆ ਗਿਆ ਆ, ਇਸ ਦੀ ਆਪ ਹੀ ਇੱਕ ਹਿਸਾਬ ਦੇ ਨਾਲ ਐਡਮਿਟ ਕੀਤਾ ਹੈ, ਰਿਗਰੈਟ ਕਰ ਰਹੇ ਆ, ਕਹਿੰਦੇ ਵੀ ਇਹ ਜਿਹੜੀ ਸਟ੍ਰਾਈਕ ਆ ਇਹ ਹਸਪਤਾਲ ਦੇ ਉੱਤੇ ਉਹਨਾਂ ਦੁਆਰਾ ਹੋਈ ਆ। ਸੋ ਕਹਿੰਦੇ ਵੀ ਪਹਿਲੀ ਸਟ੍ਰਾਈਕ 10 ਵਜੇ ਹੁਸਮ ਅਲ ਮਾਸਰੀ ਜਿਹੜੇ ਇੱਕ ਰੋਇਟਰਸ ਦਾ ਨਿਊਜ਼ ਏਜੰਸੀ ਦਾ ਕੈਮਰਾਮੈਨ ਆ, ਉਦੋਂ ਉਹਦੇ ਉੱਤੇ ਜਿਹੜੀ ਉਹ ਵੱਜੀ ਲਾਈਵ ਫੀਡ ਜਿਹੜਾ ਉਹ ਕਰ ਰਿਹਾ ਸੀਗਾ ਲਾਗੇ ਮਿਲਟਰੀ ਪੋਜੀਸ਼ਨਸ ਦਾ। ਦੂਜੀ ਮਿਜ਼ਾਈਲ ਜਿਹੜੀ ਟੈਂਕ ਤੋਂ ਕਹਿੰਦੇ ਫਾਇਰ ਕੀਤੀ ਗਈ ਸੀਗੀ, ਉਹ ਬਾਅਦ ਦੇ ਵਿੱਚ ਉਸੇ ਹੀ ਇਲਾਕੇ ਦੇ ਇਰਦ ਗਿਰਦ, ਉਸੇ ਹੀ ਥਾਂ ਦੇ ਇਲਾਕੇ ਦੇ ਇਰਦ ਗਿਰਦ ਆ ਕੇ ਜਿਹੜੀ ਉਹ ਵੱਜੀ ਆ। ਸੋ 5 ਪੱਤਰਕਾਰ ਤੇ ਕੁੱਲ 22 ਜਾਣਿਆਂ ਦੀ ਮੌਤ ਇਸ ਗਾਜ਼ਾ ਹਸਪਤਾਲ ਦੇ ਉੱਤੇ ਇਜ਼ਰਾਈਲ ਦੁਆਰਾ ਕੀਤੇ ਗਏ ਸਟ੍ਰਾਈਕ ਦੇ ਨਾਲ ਉਹ ਮੌਤ ਹੋ ਚੁੱਕੀ ਆ। ਜੀ, ਇੱਕ ਹੋਰ ਇੰਪੋਰਟੈਂਟ ਖਬਰ ਕਰਨੀ ਆ ਆਪਾਂ। ਐਰੀਜ਼ੋਨਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਡਸਟ ਸਟਾਰਮ, ਮਿੱਟੀ ਦੇ ਜਿਹੜੇ ਸਟਾਰਮ ਆ ਉਹ ਆਉਂਦੇ ਰਹਿੰਦੇ ਆ ਤੇ ਬਹੁਤ ਖਤਰਨਾਕ ਹੁੰਦੇ ਆ। ਕੱਲ ਇੱਕ ਬਹੁਤ ਵੱਡਾ ਡਸਟ ਸਟਾਰਮ ਆਇਆ ਜਿਹਦੇ ਨਾਲ 15,000 ਤੋਂ ਵੱਧ ਲੋਕਾਂ ਦੀ ਜਿਹੜੀ ਬਿਜਲੀ ਵੀ ਚਲ ਗਈ। ਤੇ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਵੀ ਆਉਣ ਵਾਲੇ ਸਮੇਂ 'ਚ ਵੀ ਆ ਸਕਦੇ ਆ। ਬਹੁਤ ਸਾਰੇ ਆਪਣੇ ਜਿਹੜੇ ਟਰੱਕਰਸ ਆ ਉਹ ਐਰੀਜ਼ੋਨਾ ਨੂੰ ਜਾਂਦੇ ਆ, ਵੈਦਰ ਜ਼ਰੂਰ ਚੈੱਕ ਕਰ ਲਿਆ ਕਰੋ। ਕਹਿੰਦੇ ਵੀ ਜ਼ੀਰੋ ਵਿਜ਼ੀਬਿਲਿਟੀ ਸੀਗੀ। ਏਅਰਪੋਰਟ ਤੋਂ ਜਿਹੜੀਆਂ ਫਲਾਈਟਾਂ ਆ ਉਹ ਵੀ ਰੋਕ ਦਿੱਤੀਆਂ ਗਈਆਂ। ਇਹ 60 ਮੀਲ ਸਾਊਥ ਈਸਟ ਆਫ ਫੀਨਿਕਸ ਦੇ ਵਿੱਚ ਆਇਆ ਸੀਗਾ। ਹਬੂਬ ਕਰਕੇ ਤੇ ਕਹਿੰਦੇ ਆ ਹਰਜੋਤ ਸਿੰਘ ਜੀ, ਇਹ ਜਿਹੜਾ ਇਸ ਟਾਈਮ ਜੋ ਡਸਟ ਸਟਾਰਮ ਉੱਥੇ ਚੱਲ ਰਿਹਾ ਆ ਬਹੁਤ ਉੱਚੀ ਇੱਕ ਹਿਸਾਬ ਦੇ ਨਾਲ ਕੰਧ ਆ ਇਹ ਮਿੱਟੀ ਦੀ, ਉਹ ਤੇ ਮੀਟਰੋਲੋਜੀਕਲੀ ਇਸ ਨੂੰ ਹਬੂਬ ਕਹਿੰਦੇ ਆ। ਤੇ ਜਿਹੜਾ ਫੀਨਿਕਸ ਦਾ ਮੈਟਰੋ ਇਲਾਕਾ ਆ ਕਾਫੀ ਸ਼ਾਮ ਨੂੰ ਇਸ ਦੇ ਵਿੱਚ ਕਹਿ ਲਓ ਵੀ ਮਿੱਟੀ ਘੱਟੇ ਦੇ ਵਿੱਚ ਹੀ ਜਿਹੜਾ ਹੋ ਰਿਹਾ।
ਇਸ ਦੇ ਨਾਲ ਬਹੁਤ ਤੇਜ਼ 70 ਮੀਲ ਫੀ ਘੰਟੇ ਦੀ ਤੇਜ਼ ਰਫ਼ਤਾਰ ਦੀਆਂ ਹਵਾਵਾਂ ਵੀ ਜਿਹੜੀਆਂ ਉਹ ਵਗੀਆਂ। ਅਕਸਰ ਮੂਵੀਜ਼ ਦੇ ਵਿੱਚ ਤੁਸੀਂ ਇੱਦਾਂ ਦੇ ਸੀਨ ਦੇਖਦੇ ਆ ਵੀ ਬਹੁਤ ਵੱਡਾ ਜਿਹੜੇ ਡਸਟ ਸਟੋਰਮ ਆ ਰਹੇ ਆ, ਪਰ ਫੀਨਿਕਸ ਨੂੰ ਇਸ ਟਾਈਮ ਇਹਨਾਂ ਡਸਟ ਸਟੋਰਮਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਜਿਨ੍ਹਾਂ ਦੀਆਂ ਫਲਾਈਟਸ ਫੀਨਿਕਸ ਵਾਲੇ ਪਾਸੇ ਸੀਗੀਆਂ, ਬਹੁਤਿਆਂ ਦੀਆਂ ਕੈਂਸਲ ਹੋਈਆਂ, ਰੱਦ ਹੋਈਆਂ ਨੇ, ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉੱਥੇ ਕਨੈਕਟਿੰਗ ਫਲਾਈਟਸ ਜਿਹੜੀਆਂ ਫੜਨੀਆਂ ਸੀਗੀਆਂ, ਉਸ ਦਾ ਵੀ ਜਿਹੜਾ ਕਾਫੀ ਜ਼ਿਆਦਾ ਵੱਡਾ ਅਸਰ ਜਿਹੜਾ ਉਸ ਦੇ ਉੱਤੇ ਟਰੈਵਲ ਦੇ ਉੱਤੇ ਵੀ ਪਿਆ ਹੈਗਾ ਆ। ਤੇ ਜਾਂਦੇ ਇੱਕ ਬੇਨਤੀ ਜ਼ਰੂਰ ਕਰਨੀ ਆ, ਖਾਸ ਕਰਕੇ ਜਿਹੜੇ ਟਰੱਕਰਸ ਆਪਣੇ ਪੂਰੇ ਅਮਰੀਕਾ 'ਚ ਜਾਂਦੇ ਆ, ਤੁਹਾਡੇ ਨਾਲ ਕਿਤੇ ਵੀ ਕੋਈ ਹੇਟ ਕ੍ਰਾਈਮ ਹੁੰਦਾ ਆ, ਉਹਨੂੰ ਰਿਪੋਰਟ ਜ਼ਰੂਰ ਕਰੋ ਪੁਲਿਸ ਨੂੰ ਕਾਲ ਕਰਕੇ। ਤੇ ਨਾਲ ਦੀ ਨਾਲ ਚਾਹੇ ਉਹ ਸਿੱਖ ਕੋਲੀਸ਼ਨ ਨੂੰ, ਆਪਣੀਆਂ ਹੋਰ ਸੈਲਫ ਹੋਰ ਆਰਗੇਨਾਈਜੇਸ਼ਨਸ ਹੈਗੀਆਂ ਆ, ਤਾਂ ਕਿ ਇਹ ਡਾਕੂਮੈਂਟ ਹੋ ਸਕੇ। ਦੂਸਰੇ ਨੰਬਰ ਤੇ ਤੁਹਾਨੂੰ ਕਿਸ ਕਰਕੇ ਰੋਕਿਆ ਗਿਆ ਆ, ਤੁਹਾਡੀ ਕਿਸੇ ਦੀ ਇੰਗਲਿਸ਼ ਟੈਸਟ ਕਰਕੇ ਆਊਟ ਆਫ ਸਰਵਿਸ ਕੀਤਾ ਗਿਆ, ਕਿਹੜੀ ਸਟੇਟ 'ਚ ਕੀਤਾ ਗਿਆ, ਜ਼ਰੂਰ ਸਾਡੇ ਨਾਲ ਸ਼ੇਅਰ ਕਰ ਲਿਓ 408 272 5200 ਤੇ। ਆਪਾਂ ਤੁਹਾਡਾ ਨਾਮ ਨਹੀਂ ਕਿਸੇ ਨਾਲ ਸ਼ੇਅਰ ਕਰਦੇ, ਤਾਂ ਕਿ ਆਪਣੇ ਜਿਹੜੇ ਹੋਰ ਭੈਣ ਭਰਾ ਆ ਉਹਨਾਂ ਨੂੰ ਵੀ ਆਪਾਂ ਦੱਸ ਸਕੀਏ ਵੀ ਕਿਹੜੀ ਸਟੇਟ ਦੇ ਵਿੱਚ ਕਿਹੜੇ ਰੂਲਸ ਆ ਉਹ ਲਾਗੂ ਹੋ ਰਿਹਾ ਆ, ਕਿੱਥੇ ਕੀ ਹੋ ਰਿਹਾ ਆ, ਤਾਂ ਕਿ ਹੋਰਨਾਂ ਨੂੰ ਪਤਾ ਲੱਗ ਸਕੇ। ਇੱਕ ਵਾਰੀ ਫੇਰ ਫੋਨ ਨੰਬਰ ਦੱਸ ਦਿੰਨਾ 408 272 5200। ਤੇ ਸਾਰਿਆਂ ਨੂੰ ਇੱਕ ਵਾਰ ਫੇਰ ਬੇਨਤੀ ਆ ਵੀ ਭਾਈ ਉੱਦਾਂ ਦੀ ਗਲਤੀ ਨਾ ਕਰੋ, ਕੋਈ ਚੱਪਲਾਂ ਪਾ ਕੇ ਜਾਂ ਹੋਰ, ਬੜੀ ਸੇਫਲੀ ਸਾਰੇ ਜਾਣੇ ਚਲਾਓ। ਇਸ ਵੇਲੇ ਟੋਟਲੀ ਜਿਹੜੀ ਵੇਵ ਆ ਉਹ ਇਮੀਗ੍ਰੈਂਟਸ ਦੇ ਉਲਟ ਚੱਲ ਰਹੀ ਹੈਗੀ ਆ, ਤੇ ਕੋਈ ਮਾੜੀ ਜਿਹੀ ਗਲਤੀ ਵੀ ਜਿਹੜੀ ਆ ਉਹ ਹੋਰ ਬਲਦੀ ਦੇ ਉੱਤੇ ਜਿਹੜੀ ਅੱਗ ਆ ਉਹ ਪਾ ਸਕਦੀ ਹੈਗੀ ਆ। ਜੀ, ਤੇ ਇੱਥੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।